ਕੋਈ ਕਿਸੇ ਨੂੰ ਖਾਲਿਸਤਾਨੀ ਨਹੀਂ ਬਣਾ ਸਕਦਾ। ਜੇ ਕੋਈ ਸਿੱਖ ਕਵੇ ਨਾ ਵੀ ਮੈਂ ਇਹਨੂੰ ਸਮਝਾ ਲੂੰ ਫਲਾਣੇ ਨੂੰ ਤੇ ਮੈਂ ਖਾਲਿਸਤਾਨ ਦੇ ਰਾਹ ਤੋਰ ਲੂੰ, ਉਹ ਬਿਲਕੁਲ ਨਹੀਂ ਹੋਣਾ। ਕੋਈ ਪਾਕਿਸਤਾਨ ਕੋਈ ਹੋਰ ਸਾਨੂੰ ਖਾਲਿਸਤਾਨ ਦੇ ਰਾਹ ਨਹੀਂ ਤੋਰਦਾ। ਸਿੱਖਾਂ ਦੇ ਖਾਲਿਸਤਾਨ ਵੱਲ ਤੁਰਨ ਦਾ ਇੱਕੋ ਇੱਕ ਰਾਹ ਵਾ ਸਿੱਖਾਂ ਦੇ ਜਦੋਂ ਜੁੱਤੀਆਂ ਪੈਂਦੀ। ਜਦੋਂ ਇੰਡੀਆ ਇਹ ਕਹਿੰਦਾ ਨਾ ਸਿੱਖ ਹਿੰਦੂ ਨੇ, ਬਸ ਫਿਰ ਸਿੱਖ ਦੱਸਣ ਤੁਰ ਪੈਂਦੇ ਆ ਵੀ ਅਸੀਂ ਹਿੰਦੂ ਨਹੀਂ ਹੈ। ਜਦੋਂ ਸਿੱਖ ਨੂੰ ਕਿਹਾ ਜਾਊਗਾ ਕਿ ਤੂੰ ਮਾਤਾ ਦਾ ਮਾਲ ਹੈ, ਤੈਨੂੰ ਮਾਤਾ ਜਿਹੜੇ ਆ ਇਹਨਾਂ ਦੇ ਹੈਗੇ ਆ ਮੰਦਰ ਮੁੰਦਰ ਜੇ ਜਾਂ ਹੋਰ ਸਨਾਤਨ ਦੇ ਇਸ ਪਾਸੇ ਨੂੰ, ਜਦੋਂ ਇਸ ਪਾਸੇ ਨੂੰ ਗੱਲ ਜਾਊਗੀ, ਜਿੰਨਾ ਹਿੰਦੂ ਰਾਸ਼ਟਰ ਦਾ ਝੰਡਾ ਉੱਚਾ ਹੋਊਗਾ ਨਾਲ ਖਾਲਿਸਤਾਨ ਦਾ ਝੰਡਾ ਉੱਚਾ ਹੋਊਗਾ। ਆ ਜਿਹੜਾ GB ਸਿੰਘ ਦੀ ਕਿਤਾਬ ਆਈ ਆ ਨਾ ਖਾਲਿਸਤਾਨ ਦੀ ਸਾਜ਼ਿਸ਼, ਵੀ ਜੀ ਇਹ ਤਾਂ ਸਿੱਖਾਂ ਨੂੰ ਕੁੱਟਣ ਲਈ ਇੰਡੀਆ ਦਾ ਪਲਾਨ ਖਾਲਿਸਤਾਨ। ਬਈ ਜੀ ਸੰਤ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਕਦੇ ਨਹੀਂ ਕਿਹਾ, ਔਰ ਇਹ ਗੱਲ ਹੋਰ ਵੀ ਬਹੁਤ ਸਾਰੇ ਬੰਦੇ ਕਹਿੰਦੇ ਆ। ਮੰਨ ਲਈ ਜੀ ਤੁਹਾਡੀ ਗੱਲ, ਪਹਿਲੀ ਗੱਲ ਤਾਂ ਇਹਦਾ ਜਵਾਬ ਇਹ ਆ ਕਿ ਜੇ ਸੰਤ ਭਿੰਡਰਾਂ ਵਾਲਿਆਂ ਨੇ ਨਹੀਂ ਕਿਹਾ ਫਿਰ ਕੌਮ ਗੁਲਾਮ ਰਹਿ ਲਵੇ। ਅਸਲੀ ਮਕਸਦ ਤਾਂ ਇਹ ਹੈਗਾ ਵੀ ਖਾਲਿਸਤਾਨ ਤੋਂ ਜਿਹਨੇ ਭੱਜਣਾ ਉਹਦੇ ਲਈ ਕਰੋੜਾਂ ਬਹਾਨੇ ਆ, ਤੇ ਜਿਹਨੇ ਖਾਲਿਸਤਾਨ ਦੇ ਹੱਕ 'ਚ ਭੁਗਤਣਾ ਉਹਨੂੰ ਕਿਸੇ ਬਹਾਨੇ ਦੀ ਲੋੜ ਨਹੀਂ। ਉਹਦੇ ਲਈ ਸਿੱਧਾ ਹੀ ਆ ਵੀ ਕੌਮ ਗੁਲਾਮ ਆ, ਮੈਨੂੰ ਨਹੀਂ ਕੋਈ ਮਤਲਬ ਵੀ ਕਿਹਨੇ ਕਿਹਾ ਤੇ ਕਿਹਨੇ ਨਹੀਂ ਕਿਹਾ। 1947 ਮੌਕੇ ਸਾਡੀ ਕੌਮ ਨੇ ਇਹ ਫੈਸਲਾ ਕੀਤਾ ਸੀ ਕਿ ਆਪਾਂ ਇਹਨਾਂ ਨਾਲ ਰਹਿ ਲਾਂਗੇ, ਪਰ ਗਾਹਾਂ ਵਾਲੇ ਜਿਹੜੇ ਟੱਕਰੇ ਉਹ ਏਡੇ ਮਤਲਬ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ। ਉਹ ਕਹਿੰਦੇ ਆ ਵੀ ਅਸੀਂ ਤੁਹਾਡੀ ਕੌਮ ਦਾ ਬੀਜ ਨਾਸ਼ ਕਰ ਦਾਂਗੇ, ਤੁਸੀਂ ਕੇਸਾਧਾਰੀ ਹਿੰਦੂ ਬਣ ਕੇ ਰਹਿਣਾ ਰਹਿ ਲਓ। ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਇਹ ਬੁਖਾਰ ਚੜਿਆ ਰਹਿੰਦਾ ਵੀ ਸਿੱਖ ਅਣਖ ਤੇ ਗੈਰਤ ਵਾਲੀ ਕੌਮ ਆ, ਇਹਨਾਂ ਦਾ ਜਿਹੜਾ ਕੱਦੂ ਕਰਨਾ। ਉਹ ਇਸ ਮਾਹੌਲ ਦੇ ਵਿੱਚ ਜਦੋਂ ਸਿੱਖਾਂ ਨੂੰ ਪੈਰ ਦੇ ਉੱਤੇ ਜਲੀਲ ਕੀਤਾ ਜਾਵੇ, ਉਦੋਂ ਖਾਲਿਸਤਾਨ ਦੀ ਗੱਲ ਉੱਠੂਗੀ ਹੀ ਉੱਠੂ। ਜਿਹੜੇ ਬੰਦਿਆਂ ਨੂੰ ਖਾਲਿਸਤਾਨੀਆਂ ਤੋਂ, ਖਾਲਿਸਤਾਨ ਦੇ ਏਜੰਡੇ ਤੋਂ ਤਕਲੀਫ ਆ ਤੇ ਜਿਹੜੇ ਵੱਧ ਅਧਿਕਾਰਾਂ ਦੀ ਡੁਗਡੁਗੀ ਜੀ ਘਟਕਾਉਂਦੇ ਆ, ਉਹ ਇੱਕ ਗੱਲ ਚੇਤੇ ਰੱਖਣ ਕਿ ਜਿੱਦਣ ਇੰਡੀਆ ਨੂੰ ਇਹ ਲੱਗਣ ਲੱਗ ਪਿਆ ਵੀ ਖਾਲਿਸਤਾਨ ਤਾਂ ਬਣਾਉਣਾ ਪਊ, ਹੁਣ ਤਾਂ ਖਾਲਿਸਤਾਨ ਦੀ ਗੱਲ ਬਹੁਤ ਸਿਖਰ ਤੇ ਚਲੀ ਗਈ, ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦਾ ਬਹੁਤ ਝੰਡਾ ਬੁਲੰਦ ਹੋ, ਉਦਣ ਇਹਨਾਂ ਹੀ ਲਾਲਿਆਂ ਨੇ ਕਹਿਣਾ ਕਿ ਵੱਧ ਅਧਿਕਾਰ ਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੇ ਵਿੱਚ ਜਾਣਾ ਤੇ ਉੱਥੋਂ ਵਾਪਸ ਆਉਣਾ, ਇੰਡੀਅਨ ਮੀਡੀਆ ਨੇ ਆਪਦੇ ਤਰੀਕੇ ਨਾਲ ਇਹ ਸਾਰੀ ਗੱਲ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਇਹ ਇਉਂ ਦਰਸਾਇਆ ਜਾ ਰਿਹਾ ਕਿ ਕੈਨੇਡਾ ਨੇ ਤਾਂ ਜੀ ਅੱਜ ਤੋਂ ਬਾਅਦ ਉੱਥੇ ਖਾਲਿਸਤਾਨ ਦੀ ਗੱਲ ਆ ਜਿਹੜੀ ਉਹ ਬਿਲਕੁਲ ਉੱਥੇ ਹੋਣ ਨਹੀਂ ਦੇਣੀ। ਤੇ ਜਿਵੇਂ ਜਾਣੀ ਕਿ ਕੈਨੇਡਾ ਵਾਲੇ ਜਿਹੜੇ ਉੱਥੋਂ ਦੇ ਮੌਜੂਦਾ ਪ੍ਰਧਾਨ ਮੰਤਰੀ ਆ ਵੀ ਉਹ ਜਸਟਨ ਟਰੂਡੋ ਤੋਂ ਬਿਲਕੁਲ ਉਲਟ ਤੇ ਪੁੱਠੀ ਦਿਸ਼ਾ ਵਿੱਚ ਚੱਲ ਰਹੇ ਨੇ। ਉਹਨਾਂ ਦਾ ਤਾਂ ਨਰਿੰਦਰ ਮੋਦੀ ਤੋਂ ਬਗੈਰ, ਭਾਰਤ ਤੋਂ ਬਗੈਰ ਗੁਜ਼ਾਰਾ ਹੀ ਨਹੀਂ। ਇਉਂ ਦਰਸਾਇਆ ਜਾ ਰਿਹਾ ਵੀ ਚੀਕਾਂ ਹੀ ਪੈ ਗਈਆਂ ਸੀਗੀਆਂ ਜਿੰਨਾ ਟਾਈਮ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਦੂਰੀ ਤੇ ਕੜਤਣ ਵਾਲੇ ਰਿਸ਼ਤੇ ਸੀ, ਤੇ ਆਖਰ ਜਿਵੇਂ ਕੈਨੇਡਾ ਨੇ ਝੁਕ ਕੇ ਲਿਪ ਕੇ ਪੈਰਾਂ ਤੇ ਹੱਥ ਸਿਰ ਰੱਖ ਕੇ ਮਾਫੀ ਮੰਗ ਕੇ ਮੋਦੀ ਤੋਂ ਇਹ ਦੁਬਾਰਾ ਰਿਸ਼ਤੇ ਸੁਧਾਰੇ ਹੋਣ। ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਜਾਂ ਸਿੱਖੀ ਨੂੰ ਜੋ ਮਾਹੌਲ ਆ ਉਹਦੇ ਮੁਤਲਕ ਬੜਾ ਅਜੀਬ ਜਿਹੇ ਤਰੀਕੇ ਨਾਲ ਇਹ ਖਾਲਿਸਤਾਨੀਆਂ ਨੂੰ ਬਸ ਪੈ ਗਈ ਬਿਰਤਾ, ਇਸ ਤਰੀਕੇ ਨਾਲ ਇੱਥੇ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ। ਬੇਸ਼ੱਕ ਅੱਜ ਉਵੇਂ ਦਾ ਮਾਹੌਲ ਨਹੀਂ ਹੈ। ਸੋਸ਼ਲ ਮੀਡੀਆ ਆ, ਹੋਰ ਬਹੁਤ ਸਾਰੇ ਇਹੋ ਜਿਹੇ ਸਰੋਤ ਲੋਕਾਂ ਕੋਲੇ ਖਬਰ ਦੇ ਹੈਗੇ ਜਿਨ੍ਹਾਂ ਤੋਂ ਜਿਹੜੀ ਸੱਚੀ ਤੇ ਪੂਰੀ ਖਬਰ ਵਾ ਉਹ ਕੈਨੇਡਾ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਉੱਪੜਦੀ ਹੋ ਜਾਂਦੀ ਹੈ। ਪਰ ਗੋਦੀ ਮੀਡੀਆ ਨੇ ਇਸ ਮਾਹੌਲ ਦੇ ਵਿੱਚ ਜੋ ਰੰਗ ਭਾਗ ਲਾਏ ਨੇ ਉਹ ਆਪਣੇ ਆਪ ਦੇ ਵਿੱਚ ਹੀ ਕਮਾਲ ਦੀ ਗੱਲ ਹੈ। ਖੈਰ, ਹੁਣ ਇਹਦੇ ਨਾਲ ਇੱਕ ਚਰਚਾ ਫਿਰ ਹੋਰ ਜਿਹੜੀ ਛਿੜਨੀ ਸੀਗੀ ਉਹ ਛਿੜ ਪਈ ਆ ਕਿ ਜੀ ਕਿਤੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਜੋ ਸਿੱਖਾਂ ਨੂੰ ਖੁੱਲ੍ਹ ਮਿਲੀ ਹੋਈ ਆ ਖਾਲਿਸਤਾਨ ਦੇ ਨਾਂ ਤੇ, ਇਹ ਕਿਤੇ ਕੁਝ ਨੈਗੇਟਿਵ ਪਾਸੇ ਨਾ ਵਾਪਰ ਜਾਵੇ। ਬਹੁਤ ਸਾਰੇ ਭਰਾ ਇਹੋ ਜਿਹੀਆਂ ਗੱਲਾਂ ਕਰਦੇ ਆ ਕਿ ਜੀ ਪਾਕਿਸਤਾਨ ਨੇ 1984 ਤੋਂ ਬਾਅਦ ਇੱਕ ਹੱਦ ਤੱਕ ਹੀ ਸਹੀ ਸਿੱਖਾਂ ਨੂੰ ਹਮਾਇਤ ਦਿੱਤੀ ਸੀ, ਪਰ ਬਾਅਦ ਵਿੱਚ ਉਹਨਾਂ ਨੇ ਉਹੋ ਜਿਹਾ ਸਾਥ ਸਹਿਯੋਗ ਨਹੀਂ ਦਿੱਤਾ। ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਜਦੋਂ ਬੇਨਜ਼ੀਰ ਭੁੱਟੋ ਸੀ ਉਹਨੇ ਭਾਰਤੀ ਉਸ ਟਾਈਮ ਦੇ ਜਿਹੜੇ ਸਿਸਟਮ ਦੇ ਵਿੱਚ ਰਾਜੀਵ ਗਾਂਧੀ ਵਰਗਿਆਂ ਨਾਲ ਰਾਜੀਨਾਮਾ ਕਰ ਲਿਆ ਸੀ, ਸਮਝੌਤਾ ਕਰ ਲਿਆ ਸੀ। ਇਹੋ ਜਿਹੀਆਂ ਗੱਲਾਂ ਵੀ ਸੁਣਾਈਆਂ ਜਾ ਰਹੀਆਂ ਨੇ ਕਿ ਜੇ ਕਿਤੇ
ਮੈਡਮ ਬੇਨਜ਼ੀਰ ਭੁੱਟੋ ਸਿੱਖਾਂ ਦਾ ਸਾਥ ਦਿੰਦੀ ਰਹਿੰਦੀ, ਹੁਣ ਨੂੰ ਕਦੋਂ ਦਾ ਖਾਲਿਸਤਾਨ ਬਣ ਜਾਣਾ ਸੀ। ਉਹਨੇ ਜਿਵੇਂ ਗਦਾਰੀ ਕਰ ਲਈ ਹੋਵੇ, ਧੋਖਾ ਕਰ ਲਿਆ ਹੋਵੇ, ਹੋਰ ਇਹੋ ਜਿਹੀਆਂ ਕਈ ਗੱਲਾਂ ਸੁਣਾ ਕੇ ਇਹ ਜਚਾਇਆ ਜਾ ਰਿਹਾ ਕਿ ਜਿਵੇਂ ਪਾਕਿਸਤਾਨ ਨੇ ਇੱਕ ਹੱਦ ਤੱਕ ਸਿੱਖਾਂ ਨੂੰ ਆਪਦੇ ਸਵਾਰਥਾਂ ਲਈ, ਆਪਦੇ ਨਜ਼ਰੀਏ ਤੋਂ ਪਾਕਿਸਤਾਨ ਨੇ ਇੰਡੀਆ ਦੇ ਖਿਲਾਫ ਵਰਤਿਆ ਤੇ ਮੁੜ ਕੇ ਛੱਡ ਦਿੱਤਾ। ਤੇ ਹੁਣ ਜਿਹੜੇ ਸਿੱਖ ਨੇ ਜਾਂ ਖਾਲਿਸਤਾਨੀ ਨੇ, ਇਹ ਖਨੀ ਅਮਰੀਕਾ ਦੇ ਹੱਥੇ ਚੜ੍ਹ ਕੇ ਜਾਂ ਕੈਨੇਡਾ ਦੇ ਵਿੱਚ ਜਾਂ ਹੋਰਨਾਂ ਮੁਲਕਾਂ ਤੋਂ ਜਿਹੜੀ ਆਸ ਰੱਖੀ ਫਿਰਦੇ ਆ ਵੀ ਇਹੀ ਇਹਨਾਂ ਨਾਲ ਫੇਰ ਹੋਣਾ। ਇਹ ਸਾਰੀਆਂ ਗੱਲਾਂ ਕਰਨ ਕਰਾਉਣ ਵਾਲੇ ਇੰਡੀਅਨ ਸਟੇਟ ਸਿਸਟਮ ਦਾ ਹਿੱਸਾ ਨੇ ਤੇ ਬਹੁਤ ਸਾਰੇ ਅਣਭੋਲ ਬੰਦੇ ਇਸ ਟਰੈਪ ਦਾ ਸ਼ਿਕਾਰ ਹੋ ਕੇ ਇਹ ਅਸਲ ਨੁਕਤੇ ਨੂੰ ਫੜਨ ਦੀ ਥਾਂ ਖਾਲਿਸਤਾਨ ਦੇ ਉਲਟ ਨੈਰੇਟਿਵ ਜਿਹੜਾ ਹੈਗਾ ਸਿਰਜਣ ਦੇ ਵਿੱਚ ਇੱਕ ਤਰੀਕੇ ਨਾਲ ਡੀਪ ਸਟੇਟ ਦਾ ਹਿੱਸਾ ਹੀ ਬਣ ਬੈਠੇ ਨੇ। ਸੋ ਅੱਜ ਜਦੋਂ ਇਹ ਸਾਰਾ ਕੁਝ ਸਾਡੇ ਸਾਹਮਣੇ ਆ ਕਿ ਜਿਹੜੀ ਮੈਡਮ ਇਹਦੀ ਨਰਿੰਦਰ ਮੋਦੀ ਦੀ ਕੈਨੇਡਾ ਵਾਲੀ ਯਾਤਰਾ ਉਦੋਂ ਬਾਅਦ ਵਿੱਚ ਜਿਹੜਾ ਭਾਰਤ ਦੇ ਹੱਕ ਵਿੱਚ ਤੇ ਖਾਲਿਸਤਾਨ ਦੇ ਉਲਟ ਨੈਰੇਟਿਵ ਸਿਰਜਣ ਦੀਆਂ ਗੱਲਾਂ ਨੇ, ਇਹਦੇ ਉੱਤੇ ਚਰਚਾ ਕਰੀਏ ਤਾਂ ਇੱਥੇ ਉਹ ਜਿਹੜੀ ਇੰਡੀਅਨ ਗੋਦੀ ਮੀਡੀਆ ਭਕਾਈ ਮਾਰਦਾ, ਉਹਦੇ ਨਾਲੋਂ ਅਜੀਤ ਅਖਬਾਰ ਦੇ ਵਿੱਚ ਅੱਜ ਸਰਦਾਰ ਹਰਜਿੰਦਰ ਸਿੰਘ ਲਾਲ ਦਾ ਇੱਕ ਲੇਖ ਛਪਿਆ, ਜਿਹਦੇ ਵਿੱਚ ਉਹਨਾਂ ਨੇ ਪੂਰੀ ਸਿੱਖ ਕੌਮ ਨੂੰ ਅਲਰਟ ਕੀਤਾ, ਚੇਤੰਨ ਕੀਤਾ, ਵਾਰਨਿੰਗ ਦਿੱਤੀ, ਜਿਵੇਂ ਸਿੱਖ ਭਾਈਚਾਰੇ ਨੂੰ ਸੋਚ ਸਮਝ ਕੇ ਚੱਲਣ ਦੀ ਲੋੜ। ਇਹ ਲੇਖ ਦੇ ਵਿੱਚ ਉਹਨਾਂ ਨੇ ਗੱਲ ਭਾਵੇਂ ਕੈਨੇਡਾ ਤੋਂ ਹੀ ਸ਼ੁਰੂ ਕੀਤੀ ਆ ਕਿ ਜੀ ਹੁਣ ਤਾਂ ਉਹਨਾਂ ਦਾ ਆਪਸ ਵਿੱਚ ਹੀ ਤਾਂ ਰਿਸ਼ਤੇ ਜਿਹੜੇ ਨੇਗੇ ਉਹ ਸੁਧਰ ਰਹੇ ਨੇ, ਤੇ ਪਰ ਇਸ ਮਾਹੌਲ ਦੇ ਵਿੱਚ ਜਿਹੜਾ ਉੱਥੇ ਧਰਨੇ ਕੀਤੇ ਜਾ ਰਹੇ ਨੇ, ਮੁਜ਼ਾਹਰੇ ਕੀਤੇ ਜਾ ਰਹੇ ਨੇ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਹੱਦ ਤੱਕ ਕੀਤੀ ਜਾ ਰਹੀ ਆ, ਇਹ ਕਹਿੰਦੇ ਜੀ ਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੇ। ਤੇ ਇਹੋ ਜਿਹੀਆਂ ਗੱਲਾਂ ਦੇ ਨਾਲ ਉਹਨਾਂ ਨੇ ਹੋਰ ਕਈ ਪੱਖ ਜਿਹੜੇ ਆ ਉਹ ਵੀ ਕੀਤੇ ਆ ਕਿ ਇਹ ਗੱਲ ਵਾਕਿਆ ਹੀ ਸੱਚੀ ਆ ਕਿ ਭਾਰਤ ਵਿੱਚ ਸਿੱਖਾਂ ਲਈ ਮੌਕੇ ਘਟ ਰਹੇ ਨੇ। ਇਹ ਵੀ ਸਹੀ ਗੱਲ ਹੈ ਕਿ ਹੁਣ ਜਿਹੜੇ ਮੌਜੂਦਾ ਲੀਡਰ ਨੇ, ਜਿਹੜੇ ਬੱਚੇ ਖੁੱਚੇ ਜੇ ਹੈ, ਇਹ ਤਾਂ ਹੁਣ ਸਿੱਖਾਂ ਨਾਲ ਹੋ ਰਹੇ ਧੱਕਿਆਂ ਦੀ ਗੱਲ ਵੀ ਨਹੀਂ ਕਰਦੇ। ਤੇ ਪੰਜਾਬ ਨਾਲ ਜਿਹੜੀ ਬੇਇਨਸਾਫੀ ਆ ਜਾਂ ਸਿੱਖਾਂ ਦੀ ਬਹੁ ਗਿਣਤੀ ਨੂੰ ਕਮਜ਼ੋਰ ਕਰਨ ਲਈ ਜੋ ਕੁਝ ਵਾਪਰ ਰਿਹਾ, ਇਹਦੇ ਵਿੱਚ ਕਦੇ ਕਦਾਈ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਲਈ ਕੋਈ ਡਰਾਮਾ ਕਰਦੀ ਆ, ਪਰ ਮੋਟੇ ਤੌਰ ਦੇ ਉੱਤੇ ਇਹਦੇ ਵਿੱਚ ਕਹਿੰਦੇ ਜੀ ਸਿਰਫ ਸਰਕਾਰ ਦਾ ਨਹੀਂ, ਇਹ 'ਚ ਸਾਡੀ ਕੌਮ ਦਾ ਕਸੂਰ ਆ, ਸਾਡੀ ਕੌਮ ਦਾ ਕਸੂਰ ਆ। ਤੇ ਇੱਕ ਤਾਂ ਇਸ ਵੇਲੇ ਅਸੀਂ ਕਰੀਬ ਢੁਕਵੀਂ ਅਗਵਾਈ ਤੋਂ ਸਿੱਖਣੇ ਆ, ਅਸੀਂ ਧਾਰਮਿਕ ਤੇ ਰਾਜਨੀਤਿਕ ਖੇਤਰ ਵਿੱਚ ਪਿੱਛੇ ਨਹੀਂ ਗਏ, ਸਗੋਂ ਵਿਦਿਅਕ, ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਖੇਤਰ ਵਿੱਚ ਵੀ ਢਹਿੰਦੀ ਕਲਾ ਵਿੱਚ ਹਾਂ। ਮਤਲਬ ਕਿ ਮੈਂ ਇਸ ਗੱਲ ਦੇ ਉੱਤੇ ਜਿਹੜੀ ਕਮੈਂਟਰੀ ਕਰਨੀ ਚਾਹਾਂ ਤੇ ਮੈਂ ਇੱਕ ਲਾਈਨ 'ਚ ਹੀ ਨਿਬੇੜ ਦਿੰਦਾ ਵੀ ਇਹ ਇੱਕ ਅੱਖਰ ਆ ਅੰਗਰੇਜ਼ੀ ਦਾ ਸੈਲਫ ਹੇਟ, ਪੰਜਾਬੀ 'ਚ ਬਣਦਾ ਸਵੈ ਘਿਰਣਾ, ਆਪਣੇ ਆਪ ਨੂੰ ਆਪ ਹੀ ਗਾਲਾਂ ਕੱਢੀ ਜਾਣੀਆਂ। ਇਹ ਇੱਕ ਮਾਨਸਿਕ ਰੋਗ ਹੁੰਦਾ ਜਿਹਦੇ ਵਿੱਚ ਜਦੋਂ ਕੋਈ ਕੌਮ ਜਾਂ ਕੋਈ ਬੰਦਾ ਲੰਮੇ ਅਰਸੇ ਤੱਕ ਗੁਲਾਮੀ ਦੀਆਂ ਜੰਜੀਰਾਂ 'ਚ ਜਕੜਿਆ ਰਵੇ, ਉਹਨੂੰ ਆਪਦੇ ਕੀਤੇ ਹੋਏ ਉਪਰਾਲਿਆਂ ਤੋਂ ਮੁਕਤੀ ਨਾ ਮਿਲੇ ਜਦੋਂ, ਉਦੋਂ ਫਿਰ ਉਹਨੂੰ ਲੱਗਦਾ ਕਿ ਇਹ ਜਿਹੜੀ ਮੇਰੇ ਨਾਲ ਹੋ ਰਹੀ ਆ ਇਹਦੇ ਲਈ ਮੈਂ ਹੀ ਦੋਸ਼ੀ ਹਾਂ। ਜੇਕਰ ਮੈਂ ਆਪਦੀ ਰਿਹਾਈ ਲਈ ਹੱਥ ਪੱਲਾ ਮਾਰਿਆ ਤਾਂਹੀਓ ਮੇਰੇ ਡਾਂਗਾਂ ਪਈਆਂ, ਜੇ ਮੈਂ ਸੰਗਲ ਤੋੜਨੇ ਚਾਹੇ ਤਾਂਹੀਓ ਮੇਰੇ ਤੇ ਪਾਬੰਦੀਆਂ ਲੱਗੀਆਂ, ਜੇ ਮੈਂ ਆਹ ਕੀਤਾ ਤਾਂ ਹੀ ਆਹ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ। ਇਹ ਜਿਹੜੀ ਸੈਲਫ ਹੇਟ ਆ, ਇਹ ਹਰ ਗੁਲਾਮ ਕੌਮ ਨੂੰ ਮਿਲਦੀ ਆ, ਪਰ ਇਹ ਪੂਰੀ ਕੌਮ ਦੇ ਵਿੱਚ ਕਦੇ ਨਹੀਂ ਆਉਂਦੀ, ਇਹ ਇੱਕ ਕੌਮ ਦੇ ਹਿੱਸੇ ਵਿੱਚ ਹੁੰਦੀ ਹੈ। ਪਰ ਜਿਹੜੀ ਹਾਕਮ ਧਿਰ ਹੁੰਦੀ ਆ, ਉਹਦਾ ਇਹ ਮਨਸੂਬਾ ਹੁੰਦਾ, ਏਜੰਡਾ ਹੁੰਦਾ ਵੀ ਉਹ ਪੂਰੀ ਦੀ ਪੂਰੀ ਕੌਮ ਨੂੰ ਸੈਲਫ ਹੇਟ ਦਾ ਸ਼ਿਕਾਰ ਬਣਾਵੇ। ਇਸ ਮੌਕੇ ਸਾਡੇ ਬਹੁਤ ਸਾਰੇ ਇਹੋ ਜਿਹੇ ਲੋਕ ਸਰਗਰਮ ਨੇ, ਕਈ ਇੰਡੀਅਨ ਸਟੇਟ ਵੱਲੋਂ ਆ, ਕਈ ਆਪਦੀ ਸਿਆਣਪ ਚੋਂ ਹੀ ਕਮਲ ਕੁੱਟੀ ਜਾਂਦੇ। ਇਹੋ ਜਿਹੇ ਸਿਆਣਿਆਂ ਦੀ ਵੀ ਇੱਕ ਆਪਦੀ ਹੋਈ ਕਹਾਣੀ ਹੁੰਦੀ ਆ, ਉਹਨਾਂ ਨੂੰ ਆਪਦੀ ਵਿਦਵਤਾ ਦਾ, ਆਪਦੇ ਪੜ੍ਹੇ ਲਿਖੇ ਹੋਣ ਦਾ ਬੜਾ ਹੰਕਾਰ ਹੁੰਦਾ ਤੇ ਉਹਨਾਂ ਨੂੰ ਦੂਜਾ ਪੱਖ ਤਾਂ ਦਿਖਦਾ ਸੁਣਦਾ ਨਹੀਂ ਹੁੰਦਾ। ਉਹ ਆਪਦੇ ਜਿਵੇਂ ਖੂਹ ਦਾ ਡੱਡੂ ਆਪਦੇ ਹਿਸਾਬ ਨਾਲ ਚੱਲਦਾ, ਉਵੇਂ ਉਹ ਗੱਲਾਂ ਕਰਦੇ ਹੁੰਦੇ ਆ ਬਈ ਹਾਏ ਅਸੀਂ ਮਾਰੇ ਗਏ, ਹਾਏ ਅਸੀਂ ਲੁੱਟੇ ਗਏ, ਹਾਏ ਅਸੀਂ ਖਤਮ ਹੋ ਗਏ।
ਮੈਂ ਹੈਰਾਨ ਹੋ ਜਾਂਦਾ ਕਿ ਇਹ ਲੋਕ ਜਦੋਂ ਇਹ ਬਾਤਾਂ ਪਾਉਂਦੇ ਐ, ਭੁੱਲ ਜਾਂਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਤਲਬ 1708-9 ਤੋਂ ਸ਼ੁਰੂ ਕਰਕੇ ਜੇ ਆਪਾਂ 1799 ਤੱਕ ਦਾ ਇਤਿਹਾਸ ਪੜ੍ਹੀਏ, ਉਹ ਜਿਹੜੇ 70-80 ਸਾਲ ਆ ਨਾ, ਉਹ ਬਹੁਤ ਹੀ ਖਤਰਨਾਕ ਤੇ ਭਿਆਨਕ ਦੌਰ ਸੀ ਸਾਡੀ ਕੌਮ ਨੂੰ। ਤੇ ਹਰ ਦਿਨ ਜਿਹੜਾ ਸੀ, ਜਦੋਂ ਸਵੇਰੇ ਚੜ੍ਹਦਾ ਸੀ, ਉਦੋਂ ਆਥਣ ਤੱਕ ਦਾ ਇਹ ਨਹੀਂ ਸੀ ਪਤਾ ਵੀ ਕਿਹੜਾ ਇਹਦੇ ਚੋਂ ਬਚੂ ਤੇ ਕਿਹੜਾ ਨਹੀਂ ਬਚੂ। ਰੋਟੀ ਅਗਲੇ ਡੰਗ ਦੀ ਮਿਲੂ ਕਿ ਨਹੀਂ ਮਿਲੂ, ਕੱਪੜੇ ਪੂਰੇ ਹੁੰਦੇ ਹੀ ਨਹੀਂ ਸੀ, ਘੋੜੇ, ਮਤਲਬ ਹਰ ਪੱਖ ਤੋਂ ਕਮਜ਼ੋਰੀਆਂ ਘਾਟਾਂ ਦਾ ਸੀ। ਪਰ ਸਿੱਖਾਂ ਦਾ ਜਜ਼ਬਾ ਏਡਾ ਵੱਡਾ ਸੀ ਕਿ ਉਸ ਸਾਰੀ ਹਨੇਰੀ ਕਾਲੀ ਬੋਲੀ ਰਾਤ ਵਿੱਚ ਦੀ ਲੰਘ ਕੇ ਉਹਨਾਂ ਨੇ 6 ਸਿੱਖ ਰਿਆਸਤਾਂ ਕਾਇਮ ਕਰ ਲਈਆਂ। ਇਹ ਜਿਹੜਾ ਇਸ ਖਿੱਤੇ ਦੇ ਵਿੱਚ ਖੂਨ ਖਰਾਬਾ ਹੁੰਦਾ ਰਿਹਾ, ਖੰਡਾ ਖੜਕਦਾ ਰਿਹਾ, ਜਿਹੜੀਆਂ ਇੱਥੇ ਲੜਾਈਆਂ ਜੰਗਾਂ ਹੁੰਦੀਆਂ ਰਹੀਆਂ, ਇਹਨੇ ਉਸ ਮੌਕੇ ਦੇ ਮਨੁੱਖ ਨੂੰ, ਇਸ ਖਿੱਤੇ ਵਿੱਚ ਵਸਦੀ ਕੌਮ ਨੂੰ ਇੰਨਾ ਜ਼ਿਆਦਾ ਮਜ਼ਬੂਤ, ਇੰਨਾ ਜ਼ਿਆਦਾ ਤਕੜਾ ਕਰ ਦਿੱਤਾ ਵੀ ਉਹ ਬਹੁਤ ਕਮਾਲ ਦੇ ਮਨੁੱਖ ਸਾਬਤ ਹੋਏ। ਜਿਵੇਂ ਆਪਾਂ ਦੇਖਦੇ ਹਾਂ ਵੀ ਜਿਹੜੇ ਨਿਆਣੇ ਬਿਲਕੁਲ ਏਸੀ ਜਾਂ ਗਰਮੀਆਂ 'ਚ ਉਹਨਾਂ ਨੂੰ ਏਸੀ 'ਚ ਰੱਖਿਆ ਜਾਵੇ, ਸਿਆਲਾਂ 'ਚ ਉਹਨਾਂ ਨੂੰ ਹੀਟਰ ਲਾ ਦਿਓ, ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦੇਵੋ, ਉਹਨਾਂ ਨੂੰ ਕੋਈ ਵੀ ਜ਼ਿੰਦਗੀ ਦੀ ਔਖ ਨਾ ਆਵੇ, ਜਦੋਂ ਵੀ ਕਿਤੇ ਮੌਕਾ ਮਿਲੇ ਉਹਨਾਂ ਦੇ ਕੋਲ ਨੌਕਰ ਚਾਕਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਨੂੰ ਹੋਣ। ਜੇ ਮਾੜੀ ਮੋਟੀ ਕਦੇ ਸੱਟ ਲੱਗ ਵੀ ਜਾਵੇ ਤਾਂ ਵੀ ਉਹਨਾਂ ਦਾ ਤੁਰੰਤ ਜਿਹੜਾ ਹੈਗਾ ਖੜੇ ਪੈਰ ਚਲੋ ਡਾਕਟਰ ਕੋਲ। ਜਿਹੜੇ ਇੰਨੇ ਸੁਖੀ ਰਹਿਣੀ ਜ਼ਿੰਦਗੀ ਜਿਉਂਦੇ ਆ ਨਾ, ਸੁਖ ਰਹਿਣੇ ਜੇ ਬਣ ਜਾਂਦੇ ਆ, ਉਹਨਾਂ ਨੂੰ ਜਦੋਂ ਜ਼ਿੰਦਗੀ ਦੇ ਵਿੱਚ ਕਦੇ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਵੇ, ਇਹੋ ਜਿਹੇ ਨਿਆਣਿਆਂ ਨੂੰ ਜਦੋਂ ਪੇਪਰਾਂ 'ਚ ਨੰਬਰ ਘੱਟ ਆ ਜਾਣ ਜਾਂ ਦੂਜੇ ਬੱਚੇ ਨਾਲੋਂ ਕਿਸੇ ਗੱਲ 'ਚ ਆਪਦੇ ਆਪ ਨੂੰ ਉਹ ਇੱਕ ਅੱਧੇ ਨੰਬਰ ਤੇ ਪਿੱਛੇ ਮਹਿਸੂਸ ਕਰ ਲੈਣ, ਫਿਰ ਸਿੱਧੀ ਖੁਦਕੁਸ਼ੀ ਕਰਦੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਉਲਟ ਚੀਜ਼ ਨੂੰ, ਗਲਤ ਚੀਜ਼ ਨੂੰ, ਪੁੱਠੀ ਸਥਿਤੀ ਨੂੰ ਬਰਦਾਸ਼ਤ ਕਰਨ ਦੀ ਤਾਂ ਕਿ ਸਮਝਣ ਦੀ ਵੀ ਸਮਰੱਥਾ ਨਹੀਂ ਹੁੰਦੀ। ਇਹਦੇ ਉਲਟ ਜਿਹੜੇ ਨਿਆਣੇ ਮੁਸ਼ਕਲਾਂ, ਤੰਗੀਆਂ, ਤਕਲੀਫਾਂ ਦੇ ਵਿੱਚ ਪਲੇ ਹੁੰਦੇ ਆ, ਉਹਨਾਂ ਦਾ ਜਿਗਰਾ ਵੀ ਵੱਡਾ ਹੋ ਜਾਂਦਾ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਕਿ ਦੁੱਖ, ਤਕਲੀਫਾਂ, ਹਾਰਾਂ, ਹੰਝੂ ਇਹ ਤਾਂ ਵਕਤੀ ਗੱਲ ਆ, ਇਦੋਂ ਪਰਾਂ ਖੁਸ਼ੀ ਆ। ਉਹ ਖੁਸ਼ੀ ਦੀ ਤਲਾਸ਼ ਵਿੱਚ, ਖੁਸ਼ੀ ਦੀ ਭਾਲ ਵਿੱਚ, ਤਸੱਲੀ, ਸਕੂਨ ਅਤੇ ਸੁੱਖ ਦੀ ਭਾਲ ਵਿੱਚ ਇੰਨਾ ਵਧੀਆ ਤਰੀਕੇ ਨਾਲ ਬੁਰੇ ਟਾਈਮ ਨੂੰ ਹੰਢਾਉਂਦੇ ਆ, ਲੰਘਾਉਂਦੇ ਆ ਵੀ ਉਹਨਾਂ ਨੂੰ ਰੋਣ ਧੋਣ ਸੁੱਝਦਾ ਹੀ ਨਹੀਂ। ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਮਨੁੱਖਾਂ ਦੀ ਦਾਸਤਾਨ ਪੜ੍ਹਦੇ ਹਾਂ, ਜਦੋਂ ਆਪਾਂ ਉਹਨਾਂ ਕੌਮਾਂ ਦਾ, ਉਹਨਾਂ ਲੋਕਾਂ ਦਾ ਅਧਿਐਨ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਆਪਦਾ ਨਾਂ ਵੱਡੇ ਅੱਖਰਾਂ 'ਚ ਲਿਖਾਇਆ, ਉਸ ਮੌਕੇ ਅਸੀਂ ਸਿਖਰਲੀ ਆਖਰਲੀ ਗੱਲ ਪੜ੍ਹ ਕੇ ਵੀ ਲੈ ਵੀ ਆਹ ਬਣ ਗਏ, ਪਰ ਅਸੀਂ ਉਦੋਂ ਇਹ ਨਹੀਂ ਦੇਖਦੇ ਕਿ ਇਸ ਮੰਜ਼ਿਲ ਤੱਕ ਪਹੁੰਚਣ ਲਈ ਇਹਨਾਂ ਨੂੰ ਕੀ ਕੁਛ ਝੱਲਣਾ ਪਿਆ। ਹਰ ਇੱਕ ਕਾਮਯਾਬੀ ਦੇ ਪਿੱਛੇ ਹਜ਼ਾਰਾਂ ਅਸਫਲਤਾਵਾਂ ਦੀ ਦਾਸਤਾਨ ਲੁਕੀ ਹੁੰਦੀ। ਹਰ ਵੱਡੇ ਮਹਿਲ ਦੀਆਂ ਉੱਚੀਆਂ ਮਮਟੀਆਂ ਦੇ ਹੇਠਲੀਆਂ ਜਿਹੜੀਆਂ ਨੀਹਾਂ ਹੁੰਦੀਆਂ ਨੇ, ਉਹਦੇ ਵਿੱਚ ਜਿਹੜੇ ਰੋੜੇ, ਉਹਦੇ ਹੇਠਾਂ ਜਿਹੜੇ ਇੱਟਾਂ, ਜਿਹੜਾ ਕੁਛ ਉਹਦੇ 'ਚ ਪਿਆ ਹੁੰਦਾ, ਉਹਦੀ ਆਧਾਰ ਹੁੰਦਾ, ਉਹਦੇ ਤੋਂ ਬਗੈਰ ਉੱਪਰ ਕੁਛ ਨਹੀਂ ਹੁੰਦਾ। ਪਰ ਹੇਠਲੇ ਜਿਹੜੇ ਰੋੜੇ ਰੱਪੇ ਹੁੰਦੇ ਨੇ, ਉਹ ਬੜੇ ਕਟੱਡੇ ਜੇ, ਬੜੇ ਬੇਢੱਬੇ ਜੇ, ਉਹ ਬੜੇ ਸਖਤ ਜੇ, ਉਹ ਖਿੰਗਰ ਜੇ ਵੀ ਹੋ ਸਕਦੇ ਆ। ਤੇ ਆਪਾਂ ਦੇਖਦੇ ਹਾਂ ਉੱਪਰੋਂ ਆਲੀਸ਼ਾਨ ਇਮਾਰਤ ਨੂੰ। ਸੋ ਜਿਹੜੇ ਲੋਕ ਕੱਲੀਆਂ ਜਿੱਤਾਂ ਨੂੰ, ਕੱਲੀਆਂ ਹਾਂ ਪੱਖੀ ਖਬਰਾਂ ਨੂੰ ਵੀ ਬੱਲੇ ਬੱਲੇ ਹੀ ਹੋਵੇ, ਉਹ ਫਿਰ ਇਉਂ ਹੀ ਸੋਚਦੇ ਰਹਿ ਜਾਂਦੇ ਨੇ ਬਈ ਜੀ ਦੁੱਖ ਕੋਈ ਆਉਣਾ ਹੀ ਨਹੀਂ ਚਾਹੀਦਾ। ਪਰ ਦੁੱਖ ਤੇ ਸੁੱਖ, ਹੰਝੂ ਤੇ ਹਾਸੇ, ਜਿੱਤਾਂ ਤੇ ਹਾਰਾਂ, ਇਹ ਤਾਂ ਜ਼ਿੰਦਗੀ ਦਾ ਹਿੱਸਾ ਨੇ, ਇਹ ਦੋਨੇ ਹੀ ਆਉਣੇ ਹੁੰਦੇ। ਪਰ ਜਿਹੜੀ ਕੌਮ ਨੂੰ ਜ਼ਿਆਦਾ ਦੁੱਖ ਤਕਲੀਫਾਂ, ਜ਼ਿਆਦਾ ਔਖਾ ਟਾਈਮ ਮਿਲੇ, ਉਹਦੇ ਬਾਰੇ ਇੱਥੇ ਇੱਕ ਸਰਦਾਰ ਸੁਖਦਿਆਲ ਸਿੰਘ ਦੀ ਕਿਤਾਬ ਪੰਜਾਬ, ਉਹਦਾ ਇੱਕ ਹਿੱਸਾ ਬੜਾ ਕੰਮ ਦਾ ਹੈ ਪੰਜਾਬ ਬਾਰੇ। ਉਹ ਕਹਿੰਦੇ ਆ ਵੀ ਜਿਹੜਾ ਪ੍ਰਾਂਤ, ਪੰਜਾਬ ਦੀ ਗੱਲ ਕਰਦੇ ਆ, ਲਿਖਦੇ ਆ ਵੀ ਪੰਜਾਬ 'ਚ ਬਹੁਤ ਜੰਗਜੂ, ਬੜੀਆਂ ਲੜਾਈਆਂ ਇੱਥੇ ਹੁੰਦੇ ਰਹੇ। ਕਹਿੰਦੇ ਵੀ ਜਿਹੜਾ ਪ੍ਰਾਂਤ ਇਸ ਤਰ੍ਹਾਂ ਤਬਾਹੀ ਦਾ ਤੇ ਲੜਾਈ ਦਾ ਅਖਾੜਾ ਬਣਿਆ ਰਿਹਾ ਹੋਵੇ,
ਉਸ ਪ੍ਰਾਂਤ ਵਿੱਚ ਖੁਸ਼ਹਾਲੀ ਅਤੇ ਅਮੀਰ ਵਿਰਾਸਤ ਦੀ ਗੱਲ ਤਾਂ ਸੋਚੀ ਹੀ ਨਹੀਂ ਜਾ ਸਕਦੀ। ਪਰ ਜਿਵੇਂ ਹਰ ਤਸਵੀਰ ਦੇ ਦੋ ਪਾਸੇ ਹੁੰਦੇ ਨੇ, ਇਸੇ ਤਰ੍ਹਾਂ ਤਬਾਹੀ ਅਤੇ ਲੜਾਈ ਦਾ ਅਖਾੜਾ ਬਣਨ ਵਾਲੇ ਖੇਤਰ ਨੂੰ ਵੀ ਨਫਾ ਅਤੇ ਨੁਕਸਾਨ ਦੋਵੇਂ ਹੀ ਹੁੰਦੇ ਨੇ। ਇਹ ਵੱਖਰੀ ਗੱਲ ਆ ਕਿ ਨਫਾ ਕਿਸ ਤਰ੍ਹਾਂ ਦਾ ਹੁੰਦਾ ਹੈ ਤੇ ਨੁਕਸਾਨ ਕਿਸ ਤਰ੍ਹਾਂ ਦਾ ਹੁੰਦਾ ਹੈ। ਲਗਾਤਾਰ ਲੜਾਈ ਦਾ ਮੈਦਾਨ ਬਣੇ ਰਹਿਣ ਦਾ ਪੰਜਾਬ ਨੂੰ ਮੁੱਖ ਫਾਇਦਾ ਇਹ ਹੋਇਆ ਸੀ ਕਿ ਇੱਥੋਂ ਦੇ ਲੋਕਾਂ ਵਿੱਚ ਜੰਗਜੂ ਬਿਰਤੀਆਂ ਵਸ ਗਈਆਂ ਸਨ। ਇਹਨਾਂ ਦੀ ਸੋਚ ਵਿੱਚ, ਇਹਨਾਂ ਦੀ ਰੋਜ਼ਾਨਾ ਦੀ ਕੰਮਾਂ ਕਾਜਾਂ ਵਿੱਚ, ਨਿਤ ਦੀ ਬੋਲ ਚਾਲ ਵਿੱਚ, ਗੀਤਾਂ ਵਿੱਚ, ਕਹਾਣੀਆਂ ਵਿੱਚ, ਲੜਾਈਆਂ ਵਿੱਚ ਸੂਰਮਗਤੀ ਦੀਆਂ, ਸ਼ਹਾਦਤਾਂ ਦੀਆਂ ਗੱਲਾਂ ਸਮਾ ਗਈਆਂ। ਭਾਵ ਕਿ ਲੋਕ ਲੜਾਕੇ ਅਤੇ ਬਹਾਦਰ ਬਣ ਗਏ। ਜੇ ਲੜਾਈ ਤੋਂ ਮੁਕਤ ਖੇਤਰਾਂ ਨੇ ਕਲਾ, ਸਾਹਿਤ ਅਤੇ ਆਰਥਿਕ ਪੱਖੋਂ ਤਰੱਕੀ ਕੀਤੀ ਹੈ, ਤਾਂ ਉੱਥੇ ਦੂਜਾ ਮਾੜਾ ਪ੍ਰਭਾਵ ਇਹ ਵੀ ਪਿਆ ਹੈ ਕਿ ਉੱਥੋਂ ਦੇ ਲੋਕ ਡਰਪੋਕ ਕਿਸਮ ਦੇ ਬਣ ਗਏ। ਜਿਨ੍ਹਾਂ ਖੇਤਰਾਂ ਦੇ ਵਿੱਚ ਜੰਗੀ ਮਾਹੌਲ ਨਹੀਂ ਹੁੰਦਾ, ਉੱਥੇ ਲੋਕ ਚਾਹੇ ਕਲਾ ਤੇ ਸੱਭਿਆਚਾਰ ਦੇ ਖੇਤਰ 'ਚ ਬੱਲਾ ਮਾਰ ਲੈਣ, ਪਰ ਉਹ ਡਰਪੋਕ ਕਿਸਮ ਦੇ ਬਣ ਜਾਂਦੇ ਆ, ਕਿਉਂਕਿ ਲੜਨਾ ਆਉਂਦਾ ਹੀ ਨਹੀਂ ਉਹਨਾਂ ਨੂੰ। ਅਜਿਹੇ ਵਿੱਚ ਦਾਸ ਭਾਵਨਾ ਪੈਦਾ ਹੋ ਗਈ ਸੀ। ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ ਜਾਂ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ ਆਦਿ ਕਹਾਵਤਾਂ ਇਸੇ ਕਰਕੇ ਇੱਥੇ ਪ੍ਰਚਲਿਤ ਹੋਈਆਂ ਸੀ। ਇਸ ਕਰਕੇ ਲੜਾਈਆਂ ਦੇ ਮਾਹੌਲ ਨੇ ਪੰਜਾਬ ਦੇ ਅਮੀਰ ਸਾਹਿਤਕ ਅਤੇ ਸੱਭਿਆਚਾਰਕ ਵਿਰਸੇ ਨੂੰ ਪਨਪਣ ਨਹੀਂ ਦਿੱਤਾ ਸੀ, ਤਾਂ ਇਸ ਨੇ ਪੰਜਾਬੀਆਂ ਦੇ ਦਿਮਾਗਾਂ ਵਿੱਚ ਜੰਗਜੂ ਸਪਿਰਿਟ ਤਾਂ ਭਰੀ ਹੀ ਸੀ ਅਤੇ ਇਹਨਾਂ ਲੋਕਾਂ ਦੇ ਸਰੀਰਕ ਜੁੱਸਿਆਂ ਨੂੰ ਵੀ ਕੱਦਾਵਾਰ ਬਣਾਇਆ ਸੀ। ਇਹ ਪਹਿਰਾ ਪੜ੍ਹਨ ਤੋਂ ਭਾਵ ਮੇਰਾ ਇਹ ਆ, ਮੈਂ ਕਈ ਵਾਰ ਇਹੋ ਜਿਹੇ ਲੇਖ ਪੜ੍ਹੇ ਆ ਜਿਹਦੇ ਵਿੱਚ ਇੱਕ ਵਾਰੀ ਪੰਜਾਬੀ ਬੋਲੀ ਦੇ ਉੱਤੇ ਮੈਂ ਪੜ੍ਹ ਰਿਹਾ ਸੀ, ਉਹਦੇ 'ਚ ਲਿਖਿਆ ਸੀ ਕਿ ਸਾਡੀ ਬੋਲੀ ਜਿਹੜੀ ਹੈ, ਸਾਡੇ ਬਹੁਤੇ ਸ਼ਬਦ ਜਿਹੜੇ ਨੇ ਉਹ ਲੜਾਕੀ ਪ੍ਰਵਿਰਤੀ ਦੇ ਨੇ, ਚੜ੍ਹਦੀ ਕਲਾ ਵਾਲੇ ਨੇ। ਜਾਣੀ ਕਿ ਜੇ ਕੋਈ ਆਮ ਬੰਦਾ ਕਵੇ ਮੈਂ ਉਹਨੂੰ ਫੋਨ ਕਰਨਾ ਸੀ ਜਾਂ ਮੈਂ ਫੋਨ ਕੀਤਾ, ਤਾਂ ਪੰਜਾਬੀ ਬੰਦਾ ਸਹਿਜ ਸੁਭਾਅ ਕਹੇਗਾ ਮੈਂ ਉਹਨੂੰ ਫੋਨ ਮਾਰਿਆ ਅੱਜ ਫਿਰ, ਜਾਂ ਕਹੂਗਾ ਮੈਂ ਮਤਲਬ ਗੱਡੀ ਫੜ ਲਈ, ਮੈਂ ਗੱਡੀ ਫੜੀ ਉੱਥੋਂ ਫਿਰ ਏਦਾਂ। ਜਾਂ ਜਿਵੇਂ ਆਪਣੇ ਕਿਸੇ ਦੀ ਮੌਤ ਹੋ ਜਾਵੇ ਤਾਂ ਉੱਥੇ ਕਿਹਾ ਜਾਂਦਾ ਉਹ ਚੜ੍ਹਾਈ ਕਰ ਗਿਆ ਨਾ, ਫਲਾਨਾ ਚੜ੍ਹਾਈ ਕਰ ਗਿਆ। ਤੋ ਸਾਡੀ ਸ਼ਬਦਾਵਲੀ ਦੇ ਵਿੱਚ ਇਸ ਤਰੀਕੇ ਦੇ ਚੜ੍ਹਤ ਵਾਲੇ, ਅਣਖ ਵਾਲੇ, ਰੜਕ ਵਾਲੇ, ਬੜਕ ਵਾਲੇ, ਉੱਚੀ ਸੁਰ ਵਾਲੇ ਜਿਹੜੇ ਬੋਲ ਨੇ, ਇਹੋ ਜਿਹੇ ਸਾਡੇ ਗਾਣੇ ਨੇ। ਸਾਡੇ ਜਿਹੜੇ ਨਾਇਕ ਨੇ ਉਹ ਵੀ ਕੋਈ ਬੀਬੇ ਬਾਲਕ ਜੇ ਨਹੀਂ ਹੈਗੇ। ਸਾਡੇ ਨਾਇਕ ਵੀ ਉਹ ਨੇ ਜਿਹੜੇ ਅਣਖ ਗੈਰਤ ਵਾਲੇ ਨੇ, ਜਿਹੜੇ ਸੂਰਮੇ ਨੇ। ਉਹ ਇਹ ਸਾਡਾ ਸਾਰਾ ਕੁਝ ਜਿਹੜਾ ਇਸ ਕਰਕੇ ਬਣ ਸਕਿਆ ਵੀ ਇੱਥੇ ਤਾਂ ਜੇਕਰ ਖੇਤ ਵਿੱਚ ਹਲ ਵਾਹ ਰਿਹਾ ਹੈ ਕਿਸਾਨ, ਉਹਦੇ ਕੋਲ ਉਹੋ ਜਿਹੇ ਸੰਦ ਬਲੇਵਾਂ ਜਿਹੜਾ ਖੇਤੀ 'ਚ ਉਹ ਵਰਤਦਾ, ਤਰੰਗਲੀਆਂ ਜਾਂ ਉਹ ਜਿਹੜੀ ਸਾਂਗੜ ਜੀ ਹੁੰਦੀ ਆ ਜਾਂ ਹੋਰ ਆ, ਇਹ ਹੀ ਉਹਦੇ ਲਈ ਜੰਗ ਦੇ ਹਥਿਆਰ ਵੀ ਬਣ ਸਕਦੇ। ਤੋ ਜਿਵੇਂ ਘੋੜੇ, ਰੇੜੇ, ਬਲਦ ਜਾਂ ਹੋਰ ਸੰਡੇ ਵਗੈਰਾ, ਇਹਨਾਂ ਚੀਜ਼ਾਂ ਨੂੰ ਵੀ ਜੰਗ ਦੇ ਹਿੱਸੇ ਵਜੋਂ ਵਰਤਣ ਮੌਕੇ ਉਹਨੇ ਕਦੇ ਘੌਲ ਨਹੀਂ ਕੀਤੀ। ਪੰਜਾਬ ਦੀ ਧਰਤੀ ਉੱਤੇ ਜਿਹੜੇ ਮਨੁੱਖਾਂ ਨੇ ਬੀਤੇ ਇਤਿਹਾਸ ਵਿੱਚ ਮੱਲਾਂ ਮਾਰੀਆਂ ਨੇ, ਉਹ ਕੋਈ ਬਹੁਤੇ ਜ਼ਿਆਦਾ ਉਵੇਂ ਦੇ ਨਹੀਂ ਸੀ ਜਿਹੋ ਜਿਹਾ ਅੱਜ ਦੇ ਹਿਸਾਬ ਨਾਲ ਜਿਹਨਾਂ ਨੂੰ ਕਿਹਾ ਜਾਂਦਾ ਵੀ ਹੀ ਇਜ਼ ਏ ਜੈਂਟਲਮੈਨ। ਜੈਂਟਲਮੈਨ ਕਦੇ ਹਿਸਟਰੀ ਬਣਾਉਂਦੇ ਵੀ ਨਹੀਂ। ਜੈਂਟਲਮੈਨ ਨੈਵਰ ਮੇਕਸ ਹਿਸਟਰੀ। ਬੀਬੇ ਬਾਲਕ ਤਾਂ ਵਿਚਾਰੇ ਹੋਰ ਤਰੀਕੇ ਦੀਆਂ ਕਲਾ ਕੁਲਾ ਵਾਲੀਆਂ ਗੱਲਾਂ ਜਿਹੀਆਂ ਚਾਹੁੰਦੇ ਨੇ। ਤੋ ਜਿਹੜੀ ਸਾਡੀ ਕੌਮ ਆ, ਜਿਸ ਖਿੱਤੇ 'ਚ ਅਸੀਂ ਵਸਦੇ ਹਾਂ, ਇਸ ਖਿੱਤੇ ਵਿੱਚ ਸਾਡੀ ਜਿਹੜੀ ਪਛਾਣ ਰਹੀ ਆ, ਆਇਡੈਂਟੀਟੀ ਜਿਹੜੀ ਆ, ਉਹ ਸੂਰਮਿਆਂ ਦੀ, ਸਿਆਣਿਆਂ ਦੀ, ਦਾਨਿਆਂ ਦੀ ਤੇ ਹਰ ਪੱਖ ਤੋਂ ਸੰਪੂਰਨ ਮਨੁੱਖ ਦੀ ਰਹੀ। ਜਦੋਂ ਤੁਹਾਨੂੰ ਇਹ ਫਿਕਰ, ਇਹ ਪਤਾ ਹੋਵੇ ਕਿ ਅੱਜ ਜਿਹੜੀ ਰੋਟੀ ਪੱਕੀ ਆ, ਤੇ ਇਸੇ ਕਰਕੇ ਫਿਰ ਉਹ ਕਹਿੰਦੇ ਸੀ ਨਾ ਵੀ ਸਰਬੱਤ ਦਾ ਭਲਾ ਹੋਵੇ, ਸਾਰੇ ਖਾ ਲਓ, ਪਤਾ ਨਹੀਂ ਅਗਲਾ ਦਿਨ, ਅਗਲਾ ਪਲ, ਅਗਲਾ ਘੜੀ ਕਿਹੋ ਜਿਹੀ ਆਉਣੀ ਹੈ। ਤੇ ਹਰ ਪਲ ਨੂੰ ਉਸ ਅਕਾਲ ਪੁਰਖ ਨੂੰ ਧਿਆਉਣਾ, ਕਿਉਂਕਿ ਪਤਾ ਹੀ ਨਹੀਂ ਜ਼ਿੰਦਗੀ ਮੌਤ ਦਾ ਵੀ ਕਦੋਂ ਅੰਤ ਹੋ ਜਾਣਾ। ਫਿਰ ਜਿਹੜੇ ਬੰਦੇ ਨੂੰ ਹਰ ਵੇਲੇ ਮੌਤ ਸਿਰ ਤੇ ਨੱਚਦੀ ਦਿਖੇ, ਉਹ ਬੰਦਾ ਧਰਮੀ ਕਰਮੀ ਵੀ ਜ਼ਿਆਦਾ ਹੁੰਦਾ, ਕਿਉਂਕਿ ਉਹਨੂੰ ਪਾਪ ਦਾ, ਉਹਨੂੰ ਜਿਹੜੀਆਂ ਮਾੜੀਆਂ ਗੱਲਾਂ ਨੇ ਉਹਦਾ ਪਤਾ ਹੁੰਦਾ ਕਿ ਮੈਂ ਕਿਤੇ ਜ਼ਿੰਦਗੀ ਦਾ ਜਿਵੇਂ ਕਿਹਾ ਜਾਂਦਾ ਨਾ, ਕਦੇ ਕਿਸੇ ਨੂੰ ਮਾੜੇ ਬੋਲ ਨਾ ਬੋਲੋ, ਹੋ ਸਕਦਾ ਤੁਹਾਡੇ ਇਹ ਆਖਰੀ ਬੋਲ ਹੋਣ। ਇਵੇਂ ਹੀ ਇਹ ਆ ਕਿ ਕਦੇ ਵੀ ਮਾੜਾ ਕਰਮ ਨਾ ਕਰੋ। ਇਹ ਨਾ ਹੋਵੇ ਕਿ ਤੁਸੀਂ ਅਗਲੇ ਪਲ ਦੁਨੀਆ ਤੋਂ ਚਲਾਣੇ ਕਰ ਜਾਓ ਤੇ ਤੁਹਾਡੀ ਇਹ ਗੱਲ ਦੁਨੀਆ 'ਚ ਰਹਿ ਜਾਵੇ ਕਿ ਉਹ ਜਾਣ ਵੇਲੇ ਆਹ ਮਾੜਾ ਕਰਮ ਕਰਕੇ ਗਿਆ। ਤੋ ਇਸ ਤਰੀਕੇ ਦੀ ਜਿਹੜੀ
ਇਸ ਖਿੱਤੇ ਦੇ ਮਨੁੱਖ ਦੀ ਘਾੜਤ ਘੜੀ ਗਈ, ਉਹਦੇ ਚ ਮਨੁੱਖ ਨੇ ਸਚਿਆਰਾ ਬਣਨਾ ਸੀ, ਮਨੁੱਖ ਨੇ ਸਦਾਚਾਰ ਨਾਲ ਭਰਿਆ ਮਨੁੱਖ ਬਣਨਾ ਸੀ। ਇਹਨਾਂ ਗੁਣਾਂ ਵਾਲੇ ਮਨੁੱਖਾਂ ਦੇ ਜਦੋਂ ਵਾਰਸ 18ਵੀਂ ਸਦੀ ਵਿੱਚ ਸਿਰਾਂ ਤੇ ਖੱਫਣ ਬੰਨ੍ਹ ਕੇ, ਉਹਨਾਂ ਕੋਲੇ ਹਰ ਤਰ੍ਹਾਂ ਦੀਆਂ ਘਾਟਾਂ ਸੀ, ਪਰ ਉਹਨਾਂ ਦੇ ਕੋਲੇ ਸਿੱਖੀ, ਸਿਦਕ, ਕੇਸਾਂ, ਸਵਾਸਾਂ ਸੰਗ ਨਿਭਾਉਣ ਦਾ ਅਹਿਦ ਸੀ। ਉਹ ਗੁਰੂ ਸਾਹਿਬਾਨ ਦੇ ਦਿੱਤੇ ਆਦਰਸ਼ ਨੂੰ ਸਮਰਪਿਤ ਸੀ। ਨਤੀਜਾ ਕੀ ਨਿਕਲਿਆ ਕਿ ਜਿਹੜੀਆਂ ਅਫਗਾਨੀ ਧਾੜਵੀ ਕੌਮਾਂ ਜਾਂ ਹੋਰ ਬਾਹਰੋਂ ਆਏ ਹਮਲਾਵਰ ਸੀ, ਉਹ ਜਦੋਂ ਪੰਜਾਬ ਤੋਂ ਗਾਂਹ ਲੰਘ ਜਾਂਦੇ ਸੀ ਜਮਨਾ ਵਾਲੇ ਖਿੱਤੇ 'ਚ, ਜਦੋਂ ਉਹ ਪਾਣੀਪਤ ਦੇ ਜਾਂ ਦਿੱਲੀ ਵੱਲ ਨੂੰ ਵੱਧਦੇ ਸੀ, ਉੱਥੇ ਉਹ ਟਿਕਾ ਕੇ ਜੁੱਤੀ ਫੇਰਦੇ ਸੀ ਸਾਰੇ ਭਾਰਤ ਦੇ। ਪਰ ਉਧਰੋਂ ਮੁੜੇ ਆਉਂਦਿਆਂ ਦੇ ਦੁਆਲੇ ਫਿਰ ਸਾਡੇ ਪੰਜਾਬ ਦੇ ਸਾਡੇ ਬਜ਼ੁਰਗ, ਸਾਡੇ ਬਾਬੇ, ਜਦੋਂ ਉਹ ਗਰੀਲਾ ਹਮਲੇ ਕਰਦੇ ਸੀ, ਜਦੋਂ ਉਹਨਾਂ ਹਮਲਿਆਂ ਦੇ ਵਿੱਚ ਉਹ ਉਥੋਂ ਜਿਹੜੇ ਲੁੱਟਿਆ ਹੋਇਆ ਧਨ ਦੌਲਤ ਸੀ ਉਹ ਵੀ, ਤੇ ਉਥੋਂ ਦੀਆਂ ਜਨਾਨੀਆਂ ਛੁਡਾ ਲੈਣੀਆਂ, ਸਾਰਾ ਕੁਝ। ਉਹ ਜਦੋਂ ਇਹੋ ਜਿਹਾ ਸੂਰਮਿਆਂ ਦੀ ਦਾਸਤਾਨ ਸੁਣ ਕੇ ਬਾਹਰਲੇ ਧਾੜਵੀਆਂ ਨੇ ਕਹਿਣਾ ਵੀ ਇਹ ਤਾਂ ਕਦੇ ਨਾ ਕਦੇ ਰਾਜ ਭਾਗ ਦੇ ਮਾਲਕ ਬਣਨਗੇ। ਅਖੀਰ ਸਾਡੇ ਉਸ ਸੁਭਾਅ ਨੇ ਹੀ ਸਾਨੂੰ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਚਿਆ ਮਿਚਿਆ ਹੋਇਆਂ ਨੇ ਸਾਨੂੰ ਰਾਜ ਭਾਗ ਦੇ ਮਾਲਕ ਬਣਾਇਆ ਵੀ। ਪਰ ਉਹ ਜਿਵੇਂ ਕਿਹਾ ਜਾਂਦਾ, ਤਪੋਂ ਰਾਜ ਰਾਜੋਂ ਨਰਕ। ਤੇ ਜਦੋਂ ਆਪਾਂ ਉਹਨੂੰ ਭੁੱਲ ਗਏ, ਆ ਜਿਹੜਾ ਇੱਕ ਗਾਣਾ ਚੱਲਦਾ ਹੁੰਦਾ ਨਾ ਵੀ ਇਹੋ ਜਿਹੇ ਟਾਈਮ ਤੇ ਰੱਬ ਨਹੀਂ ਚੇਤੇ ਆਉਂਦਾ, ਵਾਕਿਆ ਹੀ ਜਦੋਂ ਮਨੁੱਖ ਕੋਲੇ ਸੁੱਖ ਸਾਧਨ ਹੋ ਜਾਣ ਫਿਰ ਉਸ ਮੌਕੇ ਕਾਹਨੂੰ ਰੱਬ ਚੇਤੇ ਆਉਂਦਾ। ਸੋ ਫਿਰ ਉਸ ਘੜੀ ਦੇ ਵਿੱਚ ਜਦੋਂ ਆਪਾਂ ਉਹਨੂੰ ਵਿਸਰ ਜਾਂਦੇ ਆ, ਫਿਰ ਸਾਰੇ ਰੋਗ ਜਿਹੜੇ ਨੇ, ਸਾਰੇ ਦੁੱਖ ਜਿਹੜੇ ਨੇ ਉਹ ਘੇਰ ਲੈਂਦੇ ਆ। ਤੋ ਜਦੋਂ ਸਾਡੇ ਕੋਲੇ 6 ਰਿਆਸਤਾਂ ਆਈਆਂ, ਅਸੀਂ ਕੋਈ ਕਸਰ ਨਹੀਂ ਛੱਡੀ। ਇੱਕ ਅੱਜ ਦੀ ਤਰੀਕ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ, ਜਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਰਦਾਰ ਹਰੀ ਸਿੰਘ ਨਲੂਏ ਦਾ, ਜਾਂ ਹੋਰ ਸਿੱਖ ਜਰਨੈਲਾਂ ਦਾ ਜੀਵਨ ਸਾਰੀ ਦੁਨੀਆ ਸਤਿਕਾਰਦੀ ਆ। ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਆਪਦੀ ਥਾਂ ਤੇ ਸੀ, ਪਰ ਨਾਲ ਦੀ ਨਾਲ ਅਵੇਸਲੇ ਹੋ ਗਏ। ਉਹ ਬ੍ਰਾਹਮਣਵਾਦੀ ਕਰਮਕਾਂਡ, ਉਹ ਹਿੰਦੂ ਕੱਟੜਪੰਥੀ ਸੋਚ, ਉਹਨੇ ਅੰਦਰੋਂ ਅੰਦਰੀ ਘੌਣ ਵਾਂਗੂ ਸਾਨੂੰ ਖਾਣਾ ਸ਼ੁਰੂ ਕਰ ਦਿੱਤਾ। ਤੇ ਸਾਡੀਆਂ ਆਪਦੀਆਂ ਗਲਤੀਆਂ ਗੜਬੜਾਂ ਵੀ ਸੀ। ਨਤੀਜਾ ਇਹ ਨਿਕਲਿਆ ਕਿ ਅਸੀਂ 1849 ਦੇ ਵਿੱਚ ਆਪਣਾ ਰਾਜ ਦਾ ਜਿਹੜਾ ਸੂਰਜ ਸੀ ਉਹ ਅਸੀਂ ਡੁਬੋ ਬੈਠੇ। ਤੇ ਉਸੇ ਸ਼ਾਨ ਨੂੰ ਹਾਸਲ ਕਰਨ ਲਈ ਫਿਰ ਆਪਾਂ ਯਤਨਸ਼ੀਲ ਹੋਏ। ਉਹ ਜਦੋਂ ਅੰਗਰੇਜ਼ਾਂ ਦੇ ਰਾਜ ਵਿੱਚ ਗਦਰ ਲਹਿਰ ਉੱਠੀ, ਬੱਬਰ ਅਕਾਲੀ ਲਹਿਰ ਉੱਠੀ, ਕੂਕਿਆਂ ਦਾ, ਬਾਬੇ ਨਾਮਧਾਰੀਆਂ ਦਾ, ਜਾਂ ਹੋਰ ਇਹ ਸਾਰੇ ਜਿਹੜੇ ਸੀ, ਇਹਨਾਂ ਮੌਕਿਆਂ ਦੇ ਉੱਤੇ ਜ਼ੁਲਮ ਹੁੰਦਾ ਸੀ। ਜਦੋਂ ਜ਼ੁਲਮ ਹੁੰਦਾ ਤਾਂ ਜ਼ੁਲਮ ਦੇ ਖਿਲਾਫ ਲੜਨ ਮਰਨ ਦਾ ਜਜ਼ਬਾ ਪੈਦਾ ਹੁੰਦਾ। ਸੋ ਫਿਰ ਜੇਲ੍ਹਾਂ 'ਚ ਜਾਂਦੇ ਹੋ, ਬਾਣੀ ਪੜ੍ਹਦੇ ਹੋ, ਧਿਆਨ ਧਾਰਦੇ ਹੋ। ਅਖੀਰ ਇਹ ਸਾਰਾ ਕੁਝ ਜਿਹੜਾ ਸੀ ਸਾਨੂੰ ਇੱਕ ਇਹੋ ਜਿਹੇ ਵੱਡੇ ਸਾਮਰਾਜ ਦੇ ਸਾਹਮਣੇ ਅੜਨ ਜੋਗੇ, ਖੜਨ ਜੋਗੇ, ਲੜਨ ਜੋਗੇ, ਮਰਨ ਜੋਗੇ ਕਰਦਾ ਕਿ ਸਾਡੇ ਨਾਲ ਨਾਲ ਭਾਰਤ ਮਾਤਾ ਵੀ ਆਜ਼ਾਦ ਹੋ। ਤੇ ਜਦੋਂ ਅਸੀਂ 1947 ਤੋਂ ਬਾਅਦ ਨਵੇਂ ਮਾਹੌਲ ਵਿੱਚ ਆ ਕੇ ਫਸੇ ਹੋਏ ਦੇਖਿਆ ਕਿ ਇਸ ਰਾਜ ਭਾਗ ਵਿੱਚ ਗੁਣਾ ਗਾਣਾ ਦੀ ਕਦਰ ਨਹੀਂ, ਕਿ ਤੁਸੀਂ ਸੂਰਮੇ ਹੋ, ਤੁਸੀਂ ਦਲੇਰ ਹੋ, ਤੁਹਾਡੀ ਕਦਰ ਕੀਤੀ ਜਾਵੇ, ਤੁਹਾਡੀਆਂ ਕੁਰਬਾਨੀਆਂ ਦਾ ਮੁੱਲ ਪਾਇਆ ਜਾਵੇ। ਇੱਥੇ ਤਾਂ ਕਹਾਣੀ ਕੁਝ ਹੋਰ ਆ। ਇਸ ਨਵੇਂ ਸਿਸਟਮ ਦੇ ਵਿੱਚ ਤਾਂ ਭੇਡਾਂ ਬੱਕਰੀਆਂ ਦੀ ਜੇ ਗਿਣਤੀ ਵੱਧਦਾ ਤਾਂ ਜੰਗਲ ਦੇ ਵਿੱਚ ਸ਼ੇਰ ਜਿਹੜਾ ਹੈ ਉਹ ਚੌਕੀਦਾਰ ਵੀ ਨਹੀਂ ਲੱਗ ਸਕਦਾ, ਉਹਨੇ ਰਾਜਾ ਮਹਾਰਾਜਾ ਤਾਂ ਕੀ ਬਣਨਾ। ਸੋ ਲੋਕਤੰਤਰ ਉਹ ਘਟੀਆ, ਉਹ ਕੁੱਤੀ ਚੀਜ਼ ਆ ਇੰਡੀਆ ਦੇ ਵਿੱਚ, ਜਿੱਥੇ ਕਰੋੜਾਂ ਜਿਹੜੇ ਗੈਰ ਸਿੱਖ ਜਾਂ ਹਿੰਦੂ ਲੋਕ ਨੇ, ਹੁਣ ਉਹਨਾਂ ਦੀ ਆਬਾਦੀ ਤਾਂ ਮੱਲੋ ਮੱਲੀ ਵੱਧ ਵਾ। ਸਿੱਖਾਂ ਨੂੰ ਪੁੱਠੀ ਉਂਗਲ ਦੇਤੀ, ਅਖੇ ਜੀ ਹਮ ਦੋ ਹਮਾਰੇ ਦੋ, ਤੇ ਆਪਣੇ ਵਾਲਿਆਂ ਨੇ ਗਾਂ ਹੋਰ ਚੱਕ ਲਿਆ ਫੱਟਾ, ਬਈ ਜੀ ਇੱਕ ਹੀ ਕਾਫੀ, ਹੋਰ ਤੋਂ ਮਾਫੀ। ਤੇ ਅੱਜ ਜਿਹੜਾ ਇੱਕ ਸੀ ਉਹ ਵੀ ਨਹੀਂ ਰਿਹਾ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸਾਡਾ ਕਤਲੇਆਮ ਹੋਇਆ। ਫਿਰ ਅਸੀਂ ਬਾਹਰ ਜਾਣ ਲੱਗ ਪਏ, ਫਿਰ ਇੱਥੇ ਜਿਹੜੇ ਆ ਉਹਨਾਂ ਨੂੰ ਨਸ਼ਿਆਂ ਨਾਲ ਮਾਰਿਆ ਜਾਣ ਲੱਗ ਪਿਆ, ਤੇ ਇੱਥੇ ਉਹਨਾਂ ਦੀ ਥਾਂ ਤੇ ਗੈਰ ਪੰਜਾਬੀ ਲੋਕਾਂ ਦਾ ਵਸੇਬਾ ਕਰਵਾਇਆ ਗਿਆ। ਕੁੱਲ ਮਿਲਾ ਕੇ ਪੰਜਾਬ ਨੂੰ ਹਰ ਪੱਖ ਤੋਂ ਖਤਮ ਕਰਨ ਦੇ ਯਤਨਾਂ ਦੇ ਤਹਿਤ ਸਾਡੀ ਕੌਮ ਨੂੰ ਹਰ ਪੱਖੋਂ ਨੀਵਾਂ ਕਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ, ਉਹਦੇ ਵਿੱਚ ਸਾਨੂੰ ਲੋੜ ਤਾਂ ਇਹ ਹੈ, ਜਿਹੜੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਕਵਿਤਾ ਚੇਤੇ ਕਰੋ ਜਿਹੜੀ ਸੰਤ ਰਾਮ ਉਦਾਸੀ ਨੇ ਲਿਖੀ ਆ, ਕਿ ਜਦੋਂ ਬਾਬਾ ਵਿਨੋਦ ਸਿੰਘ ਤੇ ਹੋਰ ਸਿੰਘ ਕਹਿੰਦੇ ਆ ਵੀ ਅਸੀਂ ਤਾਂ ਹੁਣ ਗੜੀ ਚੋਂ ਜਾਵਾਂਗੇ, ਤਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆ ਵੀ ਤੁਸੀਂ ਜਾਣਾ ਤਾਂ ਜਾਓ ਵਿਨੋਦ ਸਿੰਘ, ਤੁਸੀਂ ਜਾਣਾ ਤਾਂ ਜਾਓ,
ਵਿਨੋਦ ਸਿੰਘਾ ਭਾਣਾ ਕਰਾਂਗੇ ਅਸੀਂ ਮਨਜ਼ੂਰ ਭਾਈ, ਭੀੜਾਂ ਵਿੱਚ ਐਪਰ ਦੱਬ ਕੇ ਹੋਰ ਭਿੜਨਾ, ਹੈਗਾ ਸਿੰਘਾਂ ਦਾ ਪਹਿਲਾ ਦਸਤੂਰ ਭਾਈ। ਵੀ ਆਪਣਾ ਤਾਂ ਸੁਭਾਅ ਜਾਂ ਆਪਣਾ ਤਾਂ ਜਿਹੜਾ ਹਿਸਾਬ ਕਿਤਾਬ ਆ, ਰਵੱਈਆ ਰਵਾਇਤ ਆ, ਉਹ ਤਾਂ ਇਹ ਆ ਵੀ ਜਦੋਂ ਵਿਪਤਾ ਪਈ ਆ ਉਦੋਂ ਡਟ ਕੇ ਲੜਨਾ। ਤੁਸੀਂ ਕਿੱਧਰ ਨੂੰ ਚੱਲੇ? ਤੋ ਜਿਹੜੀ ਸਾਡੀ ਇਸ ਮੌਕੇ ਦੀ ਫਿਤਰਤ ਹੋਣੀ ਚਾਹੀਦੀ ਆ, ਉਹ ਤਾਂ ਇਹ ਹੋਣੀ ਚਾਹੀਦੀ ਆ ਕਿ ਦੁਸ਼ਮਣ ਦੇ ਏਜੰਡੇ ਨੂੰ ਸਮਝ ਕੇ ਪੂਰੀ ਦ੍ਰਿੜਤਾ ਦੇ ਨਾਲ, ਅਣਖ ਤੇ ਗੈਰਤ ਨਾਲ ਲੜੀਏ। ਮੈਨੂੰ ਯਾਦ ਹੈ ਕਿ 1984 ਤੋਂ ਪਹਿਲਾਂ ਤੇ 1984 ਤੋਂ ਬਾਅਦ ਕੀ ਫਰਕ ਪਿਆ ਸੀ। ਜਿੱਦਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੁਲਾਈ 1982 ਚ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ, ਧਰਮ ਯੁੱਧ ਮੋਰਚੇ ਤੋਂ ਵੀ ਪਹਿਲਾਂ ਇਹਨਾਂ ਸਿੰਘਾਂ ਦੀ ਰਿਹਾਈ ਲਈ, ਧਰਮ ਯੁੱਧ ਮੋਰਚਾ ਬਾਅਦ ਚ ਅਗਸਤ ਸ਼ੁਰੂ ਹੋਇਆ, ਜਦੋਂ ਇਹਨਾਂ ਸਿੰਘਾਂ ਦੀ ਰਿਹਾਈ ਲਈ ਮੋਰਚਾ ਸ਼ੁਰੂ ਕਰਦੇ ਐ, ਉਹਨਾਂ ਨੇ ਬਾਅਦ ਵਿੱਚ ਧਰਮ ਯੁੱਧ ਮੋਰਚੇ 'ਚ ਗੱਲਾਂ ਕਹੀਆਂ ਸੀ, ਉਹ ਅੱਜ ਵੀ ਰਿਕਾਰਡ ਤੇ ਆ, ਜਿਹੜਾ ਮਰਜ਼ੀ ਸੁਣ ਸਕਦਾ। ਸਿੰਘ ਗਰਜ ਕਿਤਾਬ 'ਚ ਸੰਤਾਂ ਦੇ ਸਾਰੇ ਲੈਕਚਰ ਲਿਖੇ ਆ ਭਾਈ ਨਰਾਇਣ ਸਿੰਘ ਚੌੜੇ। ਸੰਤਾਂ ਨੇ ਇਹ ਬਚਨ ਕਿਹਾ ਕਰਨਾ ਕਿ ਜਿੱਦਣ ਪਹਿਲੇ ਦਿਨ ਜਥਾ ਤੋਰਿਆ ਸੀ, ਉਦਣ ਉਹਨਾਂ ਜਥੇ ਵਿੱਚ ਜਾਣ ਵਾਲੇ ਸਿੰਘਾਂ 'ਚ ਥੋੜੇ ਜਿਹੇ ਸਿੰਘ ਸੀ ਜਿਹੜੇ ਸਾਬਤ ਸੂਰਤ ਜਾਂ ਅੰਮ੍ਰਿਤਧਾਰੀ ਸੀ, ਤੇ ਬਹੁਤ ਮਨ ਵਿੱਚ ਆਇਆ ਸੀ ਤੇ ਇਹ ਪ੍ਰਣ ਕੀਤਾ ਸੀ ਕਿ ਪੂਰਾ 100% ਸਿੰਘਾਂ ਦਾ ਜਥਾ ਅੰਮ੍ਰਿਤਧਾਰੀਆਂ ਦਾ, ਸਾਬਤ ਸੂਰਤ ਸਿੰਘਾਂ ਦਾ ਭੇਜਣਾ। ਤੇ ਅੱਜ ਉਹ ਦਿਨ ਆ ਗਿਆ। ਉਹ ਨਾ ਜਾਣੀ ਕਿ ਇੱਕ ਪਾਸੇ ਤਾਂ ਸਿੱਖ ਹੱਕਾਂ ਦੀ ਲੜਾਈ ਸ਼ੁਰੂ ਹੋ ਗਈ, ਜਿਹੜੀ ਪੰਥ ਨੇ ਧਰਮ ਯੁੱਧ ਮੋਰਚੇ ਦੇ ਰੂਪ ਚ ਲੜੀ ਹੈ, ਦੂਜੇ ਪਾਸੇ ਅੰਮ੍ਰਿਤਧਾਰੀ ਬਣਾਉਣ ਦਾ, ਸਿੰਘਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਦਾ ਇੱਕ ਪ੍ਰਚਾਰ ਵੀ ਚੱਲ ਪਿਆ ਨਾਲ ਦੀ ਨਾਲ, ਜਿਹਦਾ ਨਤੀਜਾ ਇਹ ਨਿਕਲਿਆ ਕਿ 1984 ਤੋਂ ਬਾਅਦ ਜਦੋਂ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਤੇ ਪੂਰਾ ਜ਼ੁਲਮ ਹੋ ਰਿਹਾ ਸੀ ਸਿੱਖਾਂ ਦੇ ਉੱਤੇ, ਉਦੋਂ ਖਾਲਿਸਤਾਨੀ ਪੱਗਾਂ, ਲੋਈਆਂ, ਚਿੱਟੇ ਕੁੜਤੇ ਪਜਾਮੇ, ਕੱਢਵੀਆਂ ਜੁੱਤੀਆਂ, ਉੱਪਰ ਦੀ ਗਾਤਰੇ ਕਿਰਪਾਨਾਂ, ਜਿਹੜਾ 1986 ਦਾ 85 ਦਾ ਹੋਲਾ ਮਹੱਲਾ, ਉਸ ਮਹੀਨੇ ਦਾ ਮਾਰਚ 1986 ਦਾ ਸਾਫ ਕਰਨਾ 1985 ਦਾ ਸੰਤ ਸਿਪਾਹੀ ਮੈਗਜ਼ੀਨ ਦਾ ਫਰੰਟ ਪੇਜ ਮੈਂ ਸਾਂਭ ਕੇ ਰੱਖਿਆ ਹੋਇਆ। ਉਹਨਾਂ ਨੇ ਮੂਹਰੋਂ ਉੱਪਰੋਂ ਖਿੱਚ ਕੇ ਇੱਕ ਫੋਟੋ ਲਾਈ ਜੀ, ਤੇ ਸਾਡੇ ਪਿੰਡਾਂ ਵਾਲੇ ਜਿਵੇਂ ਸਿੱਧੀ ਸਾਦੀ ਜੀ ਪੱਗ ਲਪੇਟਦੇ ਆ ਪੀਲੀ, ਖਾਲਿਸਤਾਨੀ ਪੱਗਾਂ ਦਾ ਦਰਿਆ ਵਗ ਰਿਹਾ ਸੀ। ਤੇ ਜੇ ਕਿਸੇ ਨੇ ਬਹੁਤਾ ਜ਼ਿਆਦਾ ਵਿਸਥਾਰ ਨਾਲ ਸਮਝਣਾ ਹੋਵੇ ਤਾਂ ਡਾਕਟਰ ਸੰਗਤ ਸਿੰਘ ਦੀ ਕਿਤਾਬ ਆ ਜਿਹੜੀ ਸਿੱਖਸ ਇਨ ਹਿਸਟਰੀ, ਇਤਿਹਾਸ ਵਿੱਚ ਸਿੱਖ, ਉਹਦੇ ਚ 1985 ਦੇ ਜਨਵਰੀ ਤੋਂ ਫਰਵਰੀ, ਮਾਰਚ, ਜੂਨ ਤੱਕ ਦਾ ਸਾਰਾ ਸਮਾਚਾਰ ਪੜ੍ਹਨ ਵਾਲਾ, ਉਹਨੇ ਇਹੀ ਲਿਖਿਆ ਵੀ ਥਾਂ ਥਾਂ ਦੇ ਉੱਤੇ ਖਾਲਿਸਤਾਨੀ ਪੱਗਾਂ ਦਾ, ਖਾਲਿਸਤਾਨੀ ਚੁੰਨੀਆਂ ਦਾ, ਖਾਲਿਸਤਾਨੀ ਦੁਪੱਟਿਆਂ ਦਾ ਦਰਿਆ ਵਗ ਰਿਹਾ। ਪੰਜਾਬ ਨੇ ਪੂਰਾ ਠੋਕ ਵਜਾ ਕੇ ਦਿੱਲੀ ਨੂੰ ਤੇ ਦੁਨੀਆ ਨੂੰ ਦਿਖਾਇਆ ਕਿ ਅਸੀਂ ਜਿਉਂਦੇ, ਅਸੀਂ ਜਾਗਦੇ, ਅਸੀਂ ਮਾਤਾ ਦਾ ਮਾਲ ਨਹੀਂ ਹੈਗਾ ਵੀ ਤੁਸੀਂ ਸਾਡੇ ਧਰਮ ਤੇ ਹਮਲਾ ਕਰੋ ਤੇ ਅਸੀਂ ਆਰਾਮ ਨਾਲ ਨੀਵੀਂ ਪਾ ਲਾਂਗੇ। ਇਹ ਕੌਮ ਹੋਰ ਤਰ੍ਹਾਂ ਦੀ। ਸਮਾਜ ਸ਼ਾਸਤਰੀ ਦੀਪਾਂਕਰ ਸ਼ਰਮਾ ਦਾ ਇੱਕ ਕਥਨ ਜਿਹੜਾ ਸਰਦਾਰ ਅਜਮੇਰ ਸਿੰਘ ਦੀ ਲਿਖਤ ਚ ਹੈ, ਉਹਨੇ ਲਿਖਿਆ ਕਿ ਮੈਂ ਜਦੋਂ 84 ਦੇ ਘੱਲੂ ਘਾਰਿਆਂ ਤੋਂ ਬਾਅਦ ਦਿੱਲੀ ਦੇ ਰਾਇਲ ਪਰਿਵਾਰ, ਜਿਹੜੇ ਅਮੀਰ ਪਰਿਵਾਰ ਨੇ ਸਿੱਖਾਂ ਦੇ, ਉਹਨਾਂ ਨੂੰ ਦੇਖਿਆ ਘਰਾਂ ਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਪਈਆਂ ਸੀ ਤੇ ਉਹਨਾਂ ਦੇ ਘਰਾਂ 'ਚ ਗੁਰਬਾਣੀ ਦੇ ਨਵੇਂ ਨਕੋਰ ਗੁਟਕੇ ਆ ਗਏ ਸੀ। ਤੇ ਹੁਣ ਸਾਰਾ ਟੱਬਰ ਸ਼ਾਮ ਨੂੰ ਇਕੱਠੇ ਬਹਿ ਕੇ, ਜਿਹੜੇ ਪਰਿਵਾਰ ਪਹਿਲਾਂ ਪੱਬਾਂ ਕਲੱਬਾਂ ਵਾਲੀ ਹਾਈ ਫਾਈ ਜ਼ਿੰਦਗੀ ਜਿਉਂਦੇ ਸੀ, ਉਹਨਾਂ ਪਰਿਵਾਰਾਂ 'ਚ ਸ਼ਾਮ ਨੂੰ ਧੀਆਂ ਪੁੱਤ ਪਰਿਵਾਰ ਦੇ ਬਚੇ ਮੈਂਬਰ ਜੁੜ ਕੇ ਬਹਿੰਦੇ ਰਹੇ, ਪਾਠ ਕਰਦੇ ਰਹੇ, ਨਿਤਨੇਮ ਕਰਦੇ ਰਹੇ, ਰਹਿਰਾਸ ਸਾਹਿਬ ਦਾ ਪਾਠ ਕਰਦੇ ਰਹੇ। ਟੇਬਲ ਦੇ ਉੱਤੇ, ਸੈਂਟਰ ਟੇਬਲ ਦੇ ਉੱਤੇ, ਡਰਾਇੰਗ ਰੂਮ ਦੇ ਵਿੱਚ, ਕਮਰਿਆਂ ਦੇ ਵਿੱਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ, ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਇਹੋ ਜਿਹੀਆਂ ਲਿਖਤਾਂ, ਇਹੋ ਜਿਹੀਆਂ ਕਿਤਾਬਾਂ ਪਹੁੰਚ ਗਈਆਂ। ਜਦੋਂ ਦੀਪਾਂਕਰ ਸ਼ਰਮਾ ਨੇ ਇਹਦੇ ਉੱਤੇ ਆਪਦਾ ਜਿਹੜਾ ਸਟੇਟਮੈਂਟ ਦਿੱਤੀ ਆ ਉਹ ਪੜ੍ਹਨ ਵਾਲੀ ਆ, ਕਹਿੰਦਾ ਮੈਂ ਇਹਦੇ ਬਾਰੇ ਪੁੱਛ ਕੇ ਪੜਤਾਲ ਕੀਤੀ ਤਾਂ ਸਿੱਖਾਂ ਤੋਂ ਜਵਾਬ ਇਹ ਮਿਲਿਆ, ਅਸੀਂ ਇਹ ਸਮਝਣਾ ਚਾਹੁੰਦੇ ਆ ਸਾਡੇ ਨਾਲ ਇੰਜ ਕਿਉਂ ਹੋਇਆ। ਇਹ ਕਿਵੇਂ ਹੋ ਗਿਆ ਕਿ ਇਸ ਮੁਲਕ ਦੇ ਵਿੱਚ, ਜਿਹਨੂੰ ਅਸੀਂ ਆਪ ਦਾ ਮੰਨੀ ਫਿਰਦੇ ਆ,
ਸਾਡੇ ਨਾਲ ਇੰਜ ਕਿਉਂ ਕੀਤਾ। ਤੋ ਇਹ ਸਿੱਖ ਕੌਮ ਨੇ ਇੱਕ ਤਰੀਕੇ ਨਾਲ ਆਪਣਾ ਰਿਐਕਸ਼ਨ ਜਿਹੜਾ ਸੀ, ਅਸੀਂ ਜਿਉਂਦੇ, ਅਸੀਂ ਜਾਗਦੇ, ਅਸੀਂ ਭੱਜਾਂਗੇ ਨਹੀਂ, ਅਸੀਂ ਡਟਾਂਗੇ, ਲੜਾਂਗੇ, ਅੜਾਂਗੇ। ਤੇ ਸਿੱਖ ਪੂਰਾ 1995 ਤੱਕ ਦਾ ਬਿਆੰਤੇ ਬੁੱਚੜ ਤੱਕ ਦਾ ਦੇਖੋ, ਉਧਰੋਂ ਦਿੱਲੀ ਵੱਲੋਂ ਸਿੱਖਾਂ ਦੇ ਖਾਤਮੇ ਦੀ, ਸਿੱਖਾਂ ਦੇ ਕਤਲੇਆਮ ਦੀ, ਸਿੱਖਾਂ ਦੀ ਨਸਲਕੁਸ਼ੀ ਦੀ ਬੀਜ ਨਾਸ਼ ਕਰ ਦੇਣ ਦੀ ਮੁਹਿੰਮ ਚੱਲ ਰਹੀ ਹੈ। ਬਰਾਬਰੋਂ ਸਿੱਖਾਂ ਦੀ ਚੜ੍ਹਦੀ ਕਲਾ ਵਾਲੀ ਉਹ ਜਿਹੜਾ ਰਬੈਰੋ ਸੀ, ਉਹ ਇੱਥੇ ਚੀਕਾਂ ਮਾਰਦਾ ਮਰਿਆ, ਭੱਜ ਗਿਆ ਇੱਥੋਂ। ਕਹਿੰਦਾ ਜੀ ਦਿੱਲੀ ਬੰਬੇ ਦੇ ਅੰਡਰਵਰਲਡ ਤੋਂ ਬਿਲਕੁਲ ਉਲਟ ਆ ਇੱਥੋਂ ਦਾ ਮਾਹੌਲ। ਉੱਥੇ ਜਿਹੜਾ ਕ੍ਰਿਮੀਨਲ ਸੀ, ਜਦੋਂ ਉਹਨੂੰ ਖਤਮ ਕਰ ਦਿੱਤਾ ਜਾਂਦਾ ਸੀ ਤਾਂ ਉਹ ਪੂਰਾ ਖਤਮ ਹੋ ਜਾਂਦਾ ਸੀ। ਪਰ ਇੱਥੇ ਕੀ ਆ, ਜਦੋਂ ਇੱਕ ਸਿੱਖ, ਇੱਕ ਖਾਲਿਸਤਾਨੀ, ਜਦੋਂ ਇੱਕ ਜੁਝਾਰੂ, ਇੱਕ ਗਰੀਲਾ, ਇੱਕ ਖਾੜਕੂ ਅਸੀਂ ਮਾਰ ਲੈਨੇ ਆ, ਉਹਦੇ ਭੋਗ ਤੱਕ ਉਹ ਤੋਂ ਪ੍ਰੇਰਨਾ ਲੈ ਕੇ 10 ਜਾਣੇ ਹੋਰ ਉੱਠ ਕੱਢਦੇ। ਤੋ ਇਸ ਤਰੀਕੇ ਨਾਲ ਸਿੱਖਾਂ ਨੇ ਦਿੱਲੀ ਸਾਹਮਣੇ ਝੁਕੇ ਲਿਫੇ। ਅੱਜ ਵੀ, ਅੱਜ ਨੂੰ ਅੱਜ ਕਹਿੰਦੇ ਆ ਸ਼ਾਂਤੀ ਆ ਜੀ, ਹੁਣ ਤਾਂ ਖਾੜਕੂ ਲਹਿਰ, ਅੱਜ ਤਾਂ ਜੀ ਹਾਲਾਤ ਮਾਹੌਲ ਸ਼ਾਂਤੀ ਹੈ। ਅੱਜ ਵੀ ਹਰ 2-4 ਮਹੀਨਿਆਂ ਬਾਅਦ ਆ ਮਾਲ ਮੰਡੀ ਅੰਮ੍ਰਿਤਸਰ ਵਾਲੇ ਜਾਂ ਇੱਕ ਉੱਥੇ ਮਹਾਲੀ ਕੋਲੇ ਖੋਲਿਆ, ਇਹ ਚੱਲ ਪੈਂਦਾ ਜੀ ਵੀ ਖਾਲਿਸਤਾਨੀ ਫੜੇ ਜੀ, ਖਾੜਕੂ ਫੜੇ ਜੀ, ਉਹ ਜੀ ਟਾਈਟਲਰ ਨੂੰ ਮਾਰਨ ਨੂੰ ਫਿਰਦੇ ਸੀ, ਉਹ ਜੀ ਫਲਾਣੇ ਨੂੰ ਮਾਰਨ ਨੂੰ ਫਿਰਦੇ ਸੀ। ਇਹ ਜਿਹੜਾ ਚੱਲ ਰਿਹਾ ਚੱਕਰ, ਅੱਜ ਤਾਂ ਕੋਈ ਸੰਤ ਭਿੰਡਰਾਂ ਵਾਲੇ ਨਹੀਂ ਬੈਠੇ, ਅੱਜ ਤਾਂ ਕੋਈ ਇੱਥੇ ਖਾੜਕੂ ਜਥੇਬੰਦੀ ਨਹੀਂ ਬੈਠੀ ਜਿਹੜੀ ਕਹਿੰਦੀ ਹੋਵੇ ਚੱਕ ਦਿਓ ਫੱਟੇ ਮੈਂ ਸਮਝ। ਇਹ ਕਿਉਂ ਅੱਜ ਵੀ ਨੌਜਵਾਨ, ਕਿਉਂਕਿ ਕੌਮ ਦੇ ਪ੍ਰਤੀ ਉਹ ਅੱਜ ਇਹ ਨਹੀਂ ਹੈਗਾ ਵੀ ਕੋਈ ਉਡੀਕਦਾ ਫਿਰੇ ਤੇ ਫੇਰ ਹੀ ਕੁਝ ਕਰਨਾ। ਕੌਮ ਨੂੰ ਆਪਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਅੰਦਰੋਂ ਹੀ ਅੱਗ ਉੱਠਦੀ ਆ। ਦਿੱਲੀ ਮੈਨੂੰ NIA ਦੇ ਦਫ਼ਤਰ 'ਚ ਪੁੱਛਿਆ ਗਿਆ ਕਿ ਪੰਜਾਬ 'ਚ ਇਹ ਹਟਦਾ ਕਿਉਂ ਨਹੀਂ ਕੰਮ, ਤੇ ਮੇਰਾ ਜਵਾਬ ਉੱਥੇ ਇਹੀ ਸੀ ਕਿ ਜਿਹੜਾ ਸਿੱਖਾਂ ਦੇ, ਤੁਸੀਂ ਜਿਵੇਂ ਦੁੱਧ ਹੁੰਦਾ, ਦੁੱਧ ਦੇ ਥੱਲੇ ਤੁਸੀਂ ਅੱਗ ਦੇਈ ਜਾਂਦੇ ਹੋ ਤਾਂ ਉਬਲੇਗਾ ਹੀ। ਜਦੋਂ ਹਰ ਚੜ੍ਹਦੀ ਸਵੇਰ ਕਦੇ ਕੋਈ ਨਵਾਂ ਸਿਆਪਾ, ਕੋਈ ਲੰਡੂ ਜਿਹਾ ਉੱਠ ਕੇ ਕਹਿ ਦਿੰਦਾ ਤੁਹਾਡਾ ਮੋਹਨ ਭਾਗਵਤ ਜਾਂ ਕੋਈ ਹੋਰ ਸਿੱਖ ਤਾਂ ਹਿੰਦੂ ਨੇ, ਇਹਦੇ ਨਾਲ ਗੰਦੀ ਗਾਲ ਹੀ ਕੋਈ ਨਹੀਂ। ਤੇ ਮੈਂ ਇਹ ਗੱਲ ਅੱਜ ਵੀ ਕਹਿਣਾ, ਮੈਂ ਸਦਾ ਕਹਿਣਾ ਬਈ ਕੋਈ ਕਿਸੇ ਨੂੰ ਖਾਲਿਸਤਾਨੀ ਨਹੀਂ ਬਣਾ ਸਕਦਾ। ਜੇ ਕੋਈ ਸਿੱਖ ਕਵੇ ਨਾ ਵੀ ਮੈਂ ਇਹਨੂੰ ਸਮਝਾ ਲੂੰ ਫਲਾਣੇ ਨੂੰ ਤੇ ਮੈਂ ਖਾਲਿਸਤਾਨ ਦੇ ਰਾਹ ਤੋਰ ਲੂੰ, ਉਹ ਬਿਲਕੁਲ ਨਹੀਂ ਹੋਣਾ। ਕੋਈ ਪਾਕਿਸਤਾਨ, ਕੋਈ ਹੋਰ ਸਾਨੂੰ ਖਾਲਿਸਤਾਨ ਦੇ ਰਾਹ ਨਹੀਂ ਤੋਰਦਾ। ਸਿੱਖਾਂ ਦੇ ਖਾਲਿਸਤਾਨ ਵੱਲ ਤੁਰਨ ਦਾ ਇੱਕੋ ਇੱਕ ਰਾਹ ਵਾ ਸਿੱਖਾਂ ਦੇ, ਜਦੋਂ ਜੁੱਤੀਆਂ ਪੈਂਦੀਆਂ। ਜਦੋਂ ਇੰਡੀਆ ਇਹ ਕਹਿੰਦਾ ਨਾ ਸਿੱਖ ਹਿੰਦੂ ਨੇ, ਬਸ ਫਿਰ ਸਿੱਖ ਦੱਸਣ ਤੁਰ ਪੈਂਦੇ ਆ ਵੀ ਅਸੀਂ ਹਿੰਦੂ ਨਹੀਂ ਹੈ। ਜਦੋਂ ਸਿੱਖ ਨੂੰ ਕਿਹਾ ਜਾਊਗਾ ਕਿ ਤੂੰ ਮਾਤਾ ਦਾ ਮਾਲ ਹੈ, ਤੈਨੂੰ ਮਾਤਾ ਜਿਹੜੇ ਆ ਇਹਨਾਂ ਦੇ ਹੈਗੇ ਆ ਮੰਦਰ ਮੁੰਦਰ ਜੇ ਜਾਂ ਹੋਰ ਸਨਾਤਨ ਦੇ, ਇਸ ਪਾਸੇ ਨੂੰ ਜਦੋਂ ਇਸ ਪਾਸੇ ਨੂੰ ਗੱਲ ਜਾਊਗੀ, ਜਿੰਨਾ ਹਿੰਦੂ ਰਾਸ਼ਟਰ ਦਾ ਝੰਡਾ ਉੱਚਾ ਹੋਊਗਾ ਨਾਲ ਖਾਲਿਸਤਾਨ ਦਾ ਝੰਡਾ ਉੱਚਾ ਹੋਊ। ਜਦੋਂ ਇਹੋ ਜਿਹੇ ਕੌਮਾਂ ਦੇ ਵਿੱਚ ਦਿਨ ਆਉਂਦੇ ਆ, ਜਦੋਂ ਕੌਮ ਦਾ ਇੱਕ ਹਿੱਸਾ ਸਿਰ ਤਲੀ ਤੇ ਰੱਖ ਕੇ ਲੜਨ ਮਰਨ ਵਾਲੇ ਰਾਹ ਤੁਰਦਾ, ਉਦੋਂ ਇੱਕ ਡਰਾਕਲ ਹਿੱਸਾ ਵੀ ਹੁੰਦਾ। ਡਰਾਕਲ ਬੰਦਾ ਹਮੇਸ਼ਾ ਇਹ ਨਹੀਂ ਕਹਿੰਦਾ ਹੁੰਦਾ ਮੈਂ ਡਰਿਆ ਹੋਇਆ, ਉਹ ਆਪਦੀ ਡਰ ਨੂੰ ਸਿਆਣਪ ਦੇ ਵਿੱਚ ਲਪੇਟ ਕੇ ਪੇਸ਼ ਕਰਦਾ ਹੁੰਦਾ। ਕਈ ਇਹੋ ਜਿਹੇ ਬੰਦੇ ਨੇ ਇਹਨਾਂ ਦਿਨਾਂ 'ਚ ਬੜੇ ਵਿਦਵਾਨ ਸੱਜਣਾ ਨੂੰ ਫੁਰਦੀਆਂ ਨੇ। ਕੱਲ ਪਰਸੋਂ ਸਰਦਾਰ ਗੁਰਤੇਜ ਸਿੰਘ ਦੀ ਇੱਕ ਇੰਟਰਵਿਊ ਮੈਂ ਸੁਣ ਰਿਹਾ ਸੀ। ਗੁਰਤੇਜ ਸਿੰਘ IAS ਸਾਡੀ ਕੌਮ ਦੇ ਬਹੁਤ ਸਤਿਕਾਰਯੋਗ ਸੱਜਣ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਅੱਜ ਤੱਕ ਕੌਮ ਦੇ ਵਿੱਚ ਸਤਿਕਾਰ ਰਿਹਾ, ਪਰ ਕਦੇ ਕਦੇ ਇਹੋ ਸਾਰੇ ਹਰੇਕ ਤੋਂ ਪਤਾ ਨਹੀਂ ਹਾਲਾਤ ਕਹਾਉਂਦੇ ਆ ਜਾਂ ਅੰਦਰਲੀ ਕੋਈ ਉਹਨਾਂ ਦੇ ਤਾਰ ਤੂਰ ਹਿੱਲ ਜਾਂਦੀ ਆ ਵੀ ਜੋੜ ਜਾੜ ਹਿੱਲ ਗਿਆ, ਉਹ ਆਪਦਾ ਇੱਕ ਪ੍ਰੋਗਰਾਮ ਦੇ ਵਿੱਚ ਇੰਟਰਵਿਊ 'ਚ ਉਵੇਂ ਹੋਰ ਵੀ ਕੋਈ ਕਮਲ ਕੁੱਟਦੇ ਆ। ਅਸਲ ਵਿੱਚ ਇਸ ਬਿਮਾਰੀ ਨੂੰ ਜ਼ਿਆਦਾ ਹਵਾ ਮਿਲੀ ਆ ਜਦੋਂ ਆ ਜਿਹੜਾ GB ਸਿੰਘ ਦੀ ਕਿਤਾਬ ਆਈ ਆ ਨਾ, ਖਾਲਿਸਤਾਨ ਦੀ ਸਾਜ਼ਿਸ਼, ਵੀ ਜੀ ਇਹ ਤਾਂ ਸਿੱਖਾਂ ਨੂੰ ਕੁੱਟਣ ਲਈ ਇੰਡੀਆ ਦਾ ਪਲਾਨ ਖਾਲਿਸਤਾਨ। ਫਿਰ ਇਹਦੇ 'ਚ ਗੱਲਾਂ ਜਿਵੇਂ ਗੁਰਤੇਜ ਸਿੰਘ ਨੇ ਵੀ ਕੀਤੀਆਂ, ਹੋਰ ਵੀ ਕਈ ਕਰਦੇ ਆ ਵੀ ਜੀ ਖਾਲਿਸਤਾਨ ਦਾ। ਇਹਨੇ ਵੀ ਲਿਖਿਆ ਜਿਹੜਾ ਸਾਡੇ ਸਰਦਾਰ ਹਰਜਿੰਦਰ ਸਿੰਘ ਲਾਲ ਆ, ਵੀ ਜੀ ਇਹ ਪੁੱਛ ਤਾਂ ਲਓ ਸਿੱਖਾਂ ਨੂੰ, ਬਹੁ ਗਿਣਤੀ ਸਿੱਖਾਂ ਨੂੰ, ਕਿ ਖਾਲਿਸਤਾਨ ਚਾਹੀਦਾ ਵੀ ਆ, ਤੁਸੀਂ ਬਾਹਰ ਬਹਿ ਕੇ ਖਾਲਿਸਤਾਨ ਦੀ ਗੱਲ ਕਰੀ ਜਾਂਦੇ ਹੋ। ਭਾਈ ਖਾਲਿਸਤਾਨ ਦੀ ਗੱਲ ਸਿੱਖ ਕੌਮ ਨੂੰ ਪੁੱਛ ਕੇ ਹੀ ਹੋ ਰਹੀ ਹੈ। ਹਰ ਰੋਜ਼ ਦੁਨੀਆ 'ਚ ਹਰ ਸਿੱਖ ਅਰਦਾਸ ਤੋਂ ਬਾਅਦ ਕਹਿੰਦਾ ਰਾਜ ਕਰੇਗਾ ਖਾਲਸਾ। ਹੋਰ ਕਿਵੇਂ ਪੁੱਛਣਾ, ਤੁਸੀਂ ਨਾ ਕਿਹਾ ਕਰੋ ਜਿਹੜੇ ਜਿਹੜੇ ਖਾਲਿਸਤਾਨ ਦੇ ਹੱਕ 'ਚ ਨਹੀਂ ਹੈਗੇ। ਤੋਂ ਖਾਲਿਸਤਾਨ ਦੀ ਗੱਲ, ਖਾਲਸੇ ਦੇ ਰਾਜ ਦੀ ਗੱਲ ਸਦੀਆਂ ਤੋਂ ਚੱਲ ਰਹੀ ਹੈ। ਦੂਜਾ,
ਕੀ ਖਾਲਿਸਤਾਨ ਬਹੁ ਗਿਣਤੀ ਸਿੱਖਾਂ ਦੀ ਮੰਗ ਹੈ ਜਾਂ ਕਿ ਇਹ ਸਰਕਾਰਾਂ ਨੂੰ ਸਿੱਖਾਂ ਖਿਲਾਫ ਜ਼ਬਰ ਕਰਨ ਦਾ ਇੱਕ ਬਹਾਨਾ ਬਣ ਕੇ ਰਹਿ ਗਈ? ਕੀ ਖਾਲਿਸਤਾਨ ਲਈ ਦਿੱਤੀਆਂ ਜਾ ਰਹੀਆਂ ਕੁਰਬਾਨੀਆਂ ਦਾ ਕੋਈ ਮੁੱਲ ਪਵੇਗਾ? ਕੀ ਅੱਜ ਦੇ ਵਿਸ਼ਵ ਦੇ ਹਾਲਾਤ 'ਚ ਇਹ ਸੰਭਵ ਵੀ ਹੈ? ਕੀ ਕੋਈ ਵੱਖਰਾ ਦੇਸ਼ ਜੇ ਬਣ ਵੀ ਜਾਵੇ ਤਾਂ ਉਹ ਸਿੱਖਾਂ ਨੂੰ ਆਪਸੀ ਵੰਡ ਵੱਲ ਤਾਂ ਨਹੀਂ ਵਧਾਏਗਾ? ਮਤਲਬ ਕਿ ਖਾਲਿਸਤਾਨ ਦੇ ਉਲਟ ਨੈਰੇਟਿਵ ਸਿਰਜਣ ਲਈ ਇਹਨਾਂ ਨੇ ਕਾਫੀ ਸਾਰੇ ਸਵਾਲ, ਹੁਣ ਇਹ ਸਾਰੇ ਸਿਆਣੇ ਸਿਆਣੇ ਸਵਾਲ ਹੁੰਦੇ ਨੇ, ਵਧੀਆ ਵਧੀਆ ਹੁੰਦੇ ਨੇ, ਤੇ ਐਵੇਂ ਦੀਆਂ ਗੱਲਾਂ ਸਰਦਾਰ ਗੁਰਤੇਜ ਸਿੰਘ ਨੇ ਕੀਤੀਆਂ ਸੀ। ਕਹਿੰਦੇ ਜੀ ਕੋਈ ਇਹੋ ਜਿਹਾ ਲਿਖਤ ਕੋਈ ਡਾਕੂਮੈਂਟ ਹੈਗਾ ਜਿਹਦੇ ਚੋਂ ਖਾਲਿਸਤਾਨ? ਹੁਣ ਮੈਂ ਇਹ ਗੱਲ ਸੋਚਦਾ ਹੁੰਨਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੋਂ 1799 ਤੱਕ ਉਦੋਂ ਕੋਈ ਗੁਰਤੇਜ ਸਿੰਘ ਵਰਗੇ ਜਾਂ ਹਰਜਿੰਦਰ ਸਿੰਘ ਲਾਲ ਵਰਗੇ ਜਾਂ ਉਹ ਜੀਬੀ ਸਿੰਘ ਵਰਗੇ ਜਾਂ ਹੋਰ ਸਿੱਖ ਹੈ ਨਹੀਂ ਸੀ। ਨਹੀਂ ਤਾਂ ਘੋੜਾ ਫੜ ਕੇ ਖੜ ਜਾ ਕਰਦੇ ਵੀ ਨਵਾਬ ਕਪੂਰ ਸਿੰਘ ਜੀ ਪਹਿਲਾਂ ਸਾਨੂੰ ਨਕਸ਼ਾ ਦੱਸੋ ਖਾਲਿਸਤਾਨ ਜਾਂ ਖਾਲਸਾ ਰਾਜ ਕਿੱਥੇ ਕੁ ਬਣੂਗਾ। ਕਦੇ ਆਪਾਂ ਇਤਿਹਾਸ ਵਿੱਚ ਪੜ੍ਹਿਆ ਵੀ ਕਦੇ ਕਿਸੇ ਸਿੱਖ ਨੇ ਘੇਰ ਲਿਆ ਹੋਵੇ ਆਪਦੇ ਜਰਨੈਲ ਨੂੰ, ਕਿਸੇ ਜਥੇਦਾਰ ਨੂੰ ਘੇਰ ਲਿਆ ਹੋਵੇ ਬਈ ਤੁਸੀਂ ਸਾਨੂੰ ਪਹਿਲਾਂ ਨਕਸ਼ਾ ਦੱਸੋ ਕਿੱਥੇ ਕਾ, ਜਾਂ ਕੋਈ ਮਤਾ ਮੁਤਾ ਦਿਖਾਇਆ ਹੋਵੇ? ਹੁਣ ਇਹ ਗੱਲਾਂ ਆ ਗਈਆਂ ਕਿ ਪਹਿਲਾਂ ਲਿਖ ਕੇ ਦਿਖਾਓ। ਦੂਜੀ ਗੱਲ ਅਖੇ ਜੀ ਡਾਕਟਰ ਸਰਦਾਰ ਗੁਰਤੇਜ ਸਿੰਘ ਵੀ ਕਹਿੰਦੇ ਆ ਬਈ ਜੀ ਸੰਤ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਕਦੇ ਨਹੀਂ ਕਿਹਾ, ਔਰ ਇਹ ਗੱਲ ਹੋਰ ਵੀ ਬਹੁਤ ਸਾਰੇ ਬੰਦੇ ਕਹਿੰਦੇ ਆ। ਮੰਨ ਲਈ ਜੀ ਤੁਹਾਡੀ ਗੱਲ, ਪਹਿਲੀ ਗੱਲ ਤਾਂ ਇਹਦਾ ਜਵਾਬ ਇਹ ਆ ਕਿ ਜੇ ਸੰਤ ਭਿੰਡਰਾਂ ਵਾਲਿਆਂ ਨੇ ਨਹੀਂ ਕਿਹਾ ਫਿਰ ਕੌਮ ਗੁਲਾਮ ਰਹਿ ਲਵੇ। ਮੰਨ ਲਓ ਉਹਨਾਂ ਨੇ ਨਹੀਂ ਕਿਹਾ, ਮੰਨ ਲੈਂਦੇ ਗੱਲ ਤੁਹਾਡੀ ਸੱਚੀ ਆ, ਤੁਸੀਂ ਫਿਰ ਕੌਮ ਗੁਲਾਮ ਰਹਿ ਲਵੇ। ਫਿਰ ਅਗਲੀ ਗੱਲ ਸਾਡੇ ਲਈ ਇੰਨਾ ਹੀ ਬਹੁਤ ਆ ਵੀ ਉਹਨਾਂ ਨੇ ਕਿਹਾ ਸੀ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨਹੀਂ ਰੱਖੀ ਜਾਊ। ਤੇ ਹੁਣ ਤੁਸੀਂ ਇਹ ਤੋਂ ਵੀ ਮੁੱਕਰਨਾ, ਤੁਸੀਂ ਇਹ ਤੋਂ ਵੀ ਭੱਜਣਾ। ਅਸਲੀ ਮਕਸਦ ਤਾਂ ਇਹ ਹੈਗਾ ਵੀ ਖਾਲਿਸਤਾਨ ਤੋਂ ਜਿਹਨੇ ਭੱਜਣਾ ਉਹਦੇ ਲਈ ਕਰੋੜਾਂ ਬਹਾਨੇ ਆ, ਤੇ ਜਿਹਨੇ ਖਾਲਿਸਤਾਨ ਦੇ ਹੱਕ 'ਚ ਭੁਗਤਣਾ ਉਹਨੂੰ ਕਿਸੇ ਬਹਾਨੇ ਦੀ ਲੋੜ ਨਹੀਂ। ਉਹਦੇ ਲਈ ਸਿੱਧਾ ਹੀ ਆ ਵੀ ਕੌਮ ਗੁਲਾਮ ਆ, ਮੈਨੂੰ ਨਹੀਂ ਕੋਈ ਮਤਲਬ ਵੀ ਕਿਹਨੇ ਕਿਹਾ ਤੇ ਕਿਹਨੇ ਨਹੀਂ ਕਿਹਾ। ਮੈਨੂੰ ਕੋਈ ਮਤਲਬ ਨਹੀਂ ਵੀ ਉੱਥੇ ਪਰਚੀਆਂ ਤਰ ਗਈਆਂ ਸੀ ਕਿ ਨਹੀਂ, ਮੈਨੂੰ ਇੰਨਾ ਪਤਾ ਸਾਡੀ ਕੌਮ ਜਿਹੜੀ ਆ। ਹੁਣ ਇਹ 'ਚ ਦੋ ਗੱਲਾਂ ਨੇ। 1978 ਦੇ ਵਿੱਚ ਸਰਦਾਰ ਗਜਿੰਦਰ ਸਿੰਘ ਦੀ ਜਥੇਬੰਦੀ ਦਲ ਖਾਲਸਾ ਨੇ ਐਲਾਨੀਆ ਤੌਰ ਤੇ ਖਾਲਿਸਤਾਨ ਕਹਿਤਾ ਸੀ। ਉਦੋਂ ਪਹਿਲਾਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਵੀ ਕਿਹਾ, ਉਦੋਂ ਪਹਿਲਾਂ ਭਾਈ ਵੀਰ ਸਿੰਘ ਭੱਟੀ ਨੇ ਵੀ ਕਿਹਾ। ਤੇ ਜੇ ਸੰਤ ਭਿੰਡਰਾਂ ਵਾਲਿਆਂ ਨੇ ਕਿਹਾ ਤਾਂ ਬਹੁਤ ਵਧੀਆ, ਜੇ ਨਹੀਂ ਵੀ ਕਿਹਾ ਸਾਡਾ ਗੱਡਾ ਨਹੀਂ ਖੜਾ ਜੀ। ਸੰਤ ਭਿੰਡਰਾਂ ਵਾਲੇ ਸਦੀ ਦੇ ਮਹਾਨ ਸਿੱਖ ਨੇ, ਸਤਿਕਾਰਯੋਗ ਨੇ, ਜੇ ਉਹਨਾਂ ਨੇ ਕਿਹਾ ਹੋਇਆ ਵਾ ਤਾਂ ਵੀ ਵਧੀਆ, ਜੇ ਨਹੀਂ ਕਿਹਾ ਹੋਇਆ ਤਾਂ ਵੀ ਨਹੀਂ ਕੋਈ ਗੱਲ। ਸਾਨੂੰ ਇਹ ਪਤਾ ਕਿ ਭਾਈ ਹਰਜਿੰਦਰ ਸਿੰਘ ਜਿੱਦਾਂ ਤੇ ਭਾਈ ਸੁਖਦੇਵ ਸਿੰਘ ਸੁੱਖੇ ਦਾ ਜਿਹੜਾ ਰਾਸ਼ਟਰਪਤੀ ਦਿਨੋਂ ਖੁੱਲਾ ਖੱਤ ਛਪਿਆ ਸੀ, ਉਹਦੀ ਇੱਕ ਲਾਈਨ ਸੀ ਕਿ ਖਾਲਿਸਤਾਨ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਬਦੌਲਤ ਹੈ ਜਿਹੜੇ ਇੰਡੀਅਨ ਸਟੇਟ ਨੇ ਸਾਡੇ ਤੇ ਕੀਤੇ। ਤੋਂ ਖਾਲਿਸਤਾਨ ਦਾ ਏਜੰਡਾ ਬੜਾ ਸਪਸ਼ਟ ਵਾ ਕਿ ਇੱਕ ਕੌਮ ਜਿਹੜੀ ਆ ਉਹ ਗੁਲਾਮ ਨਹੀਂ ਰਹਿ ਸਕਦੀ। 1947 ਮੌਕੇ ਸਾਡੀ ਕੌਮ ਨੇ ਇਹ ਫੈਸਲਾ ਕੀਤਾ ਸੀ ਕਿ ਆਪਾਂ ਇਹਨਾਂ ਨਾਲ ਰਹਿ ਲਾਂਗੇ, ਪਰ ਗਾਹਾਂ ਵਾਲੇ ਜਿਹੜੇ ਟੱਕਰੇ ਉਹ ਏਡੇ ਮਤਲਬ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ। ਉਹ ਕਹਿੰਦੇ ਆ ਵੀ ਅਸੀਂ ਤੁਹਾਡੀ ਕੌਮ ਦਾ ਬੀਜ ਨਾਸ਼ ਕਰ ਦਾਂਗੇ, ਤੁਸੀਂ ਕੇਸਾਧਾਰੀ ਹਿੰਦੂ ਬਣ ਕੇ ਰਹਿਣਾ ਰਹਿ ਲਓ। ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਇਹ ਬੁਖਾਰ ਚੜਿਆ ਰਹਿੰਦਾ ਵੀ ਸਿੱਖ ਅਣਖ ਤੇ ਗੈਰਤ ਵਾਲੀ ਕੌਮ ਆ, ਇਹਨਾਂ ਦਾ ਜਿਹੜਾ ਕੱਦੂ ਕਰਨਾ। ਉਹ ਇਸ ਮਾਹੌਲ ਦੇ ਵਿੱਚ ਜਦੋਂ ਸਿੱਖਾਂ ਨੂੰ ਪੈਰ ਪੈਰ ਦੇ ਉੱਤੇ ਜਲੀਲ ਕੀਤਾ ਜਾਵੇ ਉਦੋਂ ਖਾਲਿਸਤਾਨ ਦੀ ਗੱਲ ਉੱਠੂਗੀ ਹੀ ਉੱਠੂਗੀ। ਹੁਣ ਹਰੇਕ ਜਿਹੜਾ ਸਿਆਣਾ ਬੰਦਾ ਇੱਕ ਹੋਰ ਕਮਲ ਕੁੱਟਦਾ ਹੁੰਦਾ ਵੀ ਜੇ ਖਾਲਿਸਤਾਨ ਦੀ ਗੱਲ ਹੈ ਤਾਂ ਬੜੀ ਮਾੜੀ ਆ ਜੀ, ਇਹ ਤਾਂ ਕੌਮ ਨੂੰ ਮਰਵਾ ਦੂ। ਪਰ ਆਪਾਂ ਨੂੰ ਵੱਧ ਅਧਿਕਾਰਾਂ ਦੀ ਗੱਲ, ਕਨਫੈਡਰੇਸ਼ਨ ਦੀ ਗੱਲ, ਆਹ ਗੱਲ ਉਹ ਗੱਲ ਕਰਨੀ ਚਾਹੀਦੀ। ਮੈਂ ਇਹਨਾਂ ਸਾਰੇ ਸੱਜਣਾਂ ਨੂੰ ਬੇਨਤੀ ਕਰਦਾ ਵੀ ਠੀਕ ਆ ਜੀ, ਖਾਲਿਸਤਾਨੀਆਂ ਦੀ ਗੱਲ ਛੱਡੋ, ਤੁਸੀਂ ਜਿਹੜਾ ਕੁਝ ਮੰਗਦੇ ਹੋ ਉਹੀ ਲੈ ਲਓ। ਪਰ ਮੈਂ ਅਗਲੀ ਗੱਲ ਜ਼ਰੂਰ ਇੱਥੋਂ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਲੋਕਾਂ ਨਾਲ ਤੁਹਾਡਾ ਵਾਹ ਪਿਆ ਨਾ ਲਾਲਿਆਂ ਨਾਲ, ਜੇ ਕਿਸੇ ਨੇ ਇਹਨਾਂ ਤੋਂ ਕਿਸੇ ਆੜਤੀ ਕੋਲੇ ਜਾਓ, ਲਾਲੇ ਕੋਲੇ, ਜੇ ਜੱਟ ਜ਼ਿਮੀਂਦਾਰ ਨੇ ਉਹਦੇ ਕੋਲੋਂ ਲੱਖ ਰੁਪਇਆ ਲੈਣਾ ਹੋਵੇ ਤਾਂ ਉਹ ਸਵਾਲ ਜਾ ਕੇ 20 ਲੱਖ ਦਾ ਪਾਉਂਦਾ ਵੀ ਲਾਲਾ ਜੀ 20 ਲੱਖ ਰੁਪਇਆ ਚਾਹੀਦਾ ਤੁਹਾਡੇ ਕੋਲੇ, ਅਸੀਂ ਫਸਲ ਸਿੱਟਦੇ ਆ ਤੁਹਾਡੇ ਕੋਲੇ ਆੜਤ ਤੇ ਅਸੀਂ ਆਉਨੇ। ਫੇਰ ਲਾਲਾ ਉਹਨੂੰ 100 ਗੱਲਾਂ ਸੁਣਾ ਕੇ ਲੱਖ ਰੁਪਇਆ ਦਿੰਦਾ ਤੇ ਬਾਅਦ ਚ ਹੱਸਦਾ ਲਾਲਾ ਬੁਸ਼ਕੜੀਏ, 20 ਲੱਖ ਮੰਗਦਾ ਸੀ, ਲੱਖ ਦੇ ਕੇ ਤੋਰਤਾ। ਤੇ ਜਿਹੜਾ ਸਿਆਣਾ ਜੱਟ ਜ਼ਿਮੀਂਦਾਰ ਆ ਉਹ ਕਹਿੰਦਾ ਚਾਹੀਦਾ ਤਾਂ ਲਾਲਾ ਜੀ ਲੱਖ ਹੀ ਸੀ, ਤੁਸੀਂ 20 ਲੱਖ ਤੋਂ ਬਗੈਰ ਇਹ ਗੱਲ ਵੀ ਨਹੀਂ ਸੀ ਕਰਨੀ।
ਸੋ ਜਿਹੜੇ ਬੰਦਿਆਂ ਨੂੰ ਖਾਲਿਸਤਾਨੀਆਂ ਤੋਂ, ਖਾਲਿਸਤਾਨ ਦੇ ਏਜੰਡੇ ਤੋਂ ਤਕਲੀਫ ਆ ਤੇ ਜਿਹੜੇ ਵੱਧ ਅਧਿਕਾਰਾਂ ਦੀ ਡੁਗਡੁਗੀ ਜੀ ਖੜਕਾਉਂਦੇ ਆ, ਉਹ ਇੱਕ ਗੱਲ ਚੇਤੇ ਰੱਖਣ ਕਿ ਜਿੱਦਣ ਇੰਡੀਆ ਨੂੰ ਇਹ ਲੱਗਣ ਲੱਗ ਪਿਆ ਵੀ ਖਾਲਿਸਤਾਨ ਤਾਂ ਬਣਾਉਣਾ ਪਊ, ਹੁਣ ਤਾਂ ਖਾਲਿਸਤਾਨ ਦੀ ਗੱਲ ਬਹੁਤ ਸਿਖਰ ਤੇ ਚਲੀ ਗਈ, ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਖਾਲਿਸਤਾਨ ਦਾ ਬਹੁਤ ਝੰਡਾ ਬੁਲੰਦ ਹੋ ਗਿਆ, ਉਦਣ ਇਹਨਾਂ ਹੀ ਲਾਲਿਆਂ ਨੇ ਕਹਿਣਾ ਕਿ ਵੱਧ ਅਧਿਕਾਰ ਦਿੰਨੇ, ਗਰੰਟੀ ਹੈ ਇਸ ਗੱਲ ਦੀ। ਉਦਣ ਤੁਹਾਨੂੰ ਲੱਭਦੇ ਫਿਰਨਗੇ ਗੁਰਤੇਜ ਸਿੰਘ ਜੀ, ਆ ਜਿੰਨੇ ਹੋਰ ਤੁਰੇ ਫਿਰਦੇ ਹੋ ਨਾ, ਤੁਹਾਨੂੰ ਲੱਭ ਲੱਭ ਕੇ ਕਹਿਣਗੇ ਛੱਡੋ ਜੀ। ਇਹ ਤਾਂ ਜਿਹੜੀ ਗੱਲ ਆ ਨਾ, ਇਹ ਤਾਂ ਤੁਹਾਡੇ ਆਹ ਬਾਦਲ ਉਹਨਾਂ ਨੇ ਵੀ ਸਿੱਖ ਲਈ ਭਾਜਪਾ ਨਾਲ ਰਹਿ ਕੇ, ਜਿਵੇਂ ਕਹਿੰਦੇ ਆ ਗਵਾਂਢਣ ਦਾ ਜੇ ਰੂਪ ਨਾ ਆਵੇ ਨਖਰਾ ਤਾਂ ਉਹਨਾਂ ਘਾਈ ਜਾਂਦਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲਾਉਣੀ ਸੀ, ਇਹ ਲਾਉਣ ਹੀ ਨਾ, ਬੜਾ ਇਹਨਾਂ ਨੇ ਤੰਗ ਕੀਤਾ। ਬੜੀ ਵਾਰ ਇਹਨਾਂ ਨੂੰ ਮਤੇ ਮੁਤੇ ਜੇ ਲਿਖ ਕੇ ਦਿਆ ਕਰੀਏ, ਕਦੇ ਕੋਈ, ਕਦੇ ਇੱਥੋਂ ਦੂਜੇ ਦਿਨ ਦਲ ਖਾਲਸਾ ਦਫ਼ਤਰ ਰੇਲਵੇ ਸਟੇਸ਼ਨ ਤੋਂ ਮੈਨੂੰ ਕੰਵਰਪਾਲ ਸਿੰਘ ਤੇ ਹੋਰ ਜਥੇਬੰਦੀ ਦੇ ਕਹਾ ਚੱਲ ਦੇ ਕੇ ਆ ਉੱਥੇ, ਕਦੇ ਸ਼੍ਰੋਮਣੀ ਕਮੇਟੀ ਨੂੰ, ਕਦੇ ਅਕਾਲ ਤਖਤ ਦੇ ਜਥੇਦਾਰ ਨੂੰ। ਮੈਂ ਬੜੇ, ਮੇਰੇ ਵਰਗੇ ਹੋਰ ਬਥੇਰੇ ਘਸਾਈ ਕਰਾਉਂਦੇ ਫਿਰਦੇ ਹੋਣੇ। ਅਖੀਰ ਸਿੱਖ ਜਥੇਬੰਦੀਆਂ ਨੇ ਅੱਕ ਕੇ ਐਲਾਨ ਕਰਤਾ ਬਈ ਆਪਾਂ ਲੋਹਗੜ੍ਹ ਦਾ, ਇੱਥੇ ਗੁਰਦੁਆਰਾ ਲੋਹਗੜ੍ਹ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੱਕ ਇੰਨੀ ਤਰੀਕ ਨੂੰ ਮਾਰਚ ਕਰਾਂਗੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਲੈ ਕੇ, ਤੇ ਉਹਦੇ ਵਿੱਚ ਐਲਾਨ ਕਰਤਾ ਮਾਰਚ ਦੇ ਐਂਡ ਤੇ ਬਈ ਜੇਕਰ ਇੰਨੀ ਤਰੀਕ ਤੱਕ ਇਹਨਾਂ ਨੇ ਫੋਟੋ ਲਾਤੀ ਠੀਕ ਆ, ਇਹ ਨਹੀਂ ਅਸੀਂ ਇੰਨੀ ਤਰੀਕ ਨੂੰ ਆਪ ਲਾ ਦੇਣੀ। ਤੇ ਉਹੀ ਸ਼੍ਰੋਮਣੀ ਕਮੇਟੀ ਦਾ ਸਿਸਟਮ ਜਿਹੜਾ 5-6 ਸਾਲ ਤੋਂ ਕਮਲ ਪਾਈ ਫਿਰਦਾ ਸੀ, ਜਿਹੜੇ ਨੇੜੇ ਨਹੀਂ ਸੀ ਲੱਗਣ ਦਿੰਦੇ, ਰਾਤੋਂ ਰਾਤ ਹੀ ਬਾਬੇ ਧੁੰਮੇ ਨੂੰ ਸੱਦ ਕੇ ਕਹਿੰਦੇ ਆ ਜਾ ਛੇਤੀ ਛੇਤੀ ਲਾ ਦਈਏ